ਜਦੋਂ ਵੰਡ ਹੋਈ ਏ ਹਾਂਜੀ ਤੁਹਾਡੀ ਉਮਰ ਕਿੰਨੀ ਕੁ ਸੀ ਉਦੋਂ? ਮੈਂ ਕੋਈ 16-17 ਸਾਲਾਂ ਦਾ ਸਾਂ। ਸ਼ੇਖੂਪੁਰਾ ਪੁਰਾਣਾ ਜਿਹੜਾ ਸ਼ਹਿਰ ਹੈ, ਇਹ ਜਿਹੜਾ ਜਿਹਨੂੰ ਜਨਾਹ ਪਾਰਕ ਆਂਦੇ ਨੇ, ਇਹ ਉਦੋਂ ਕ੍ਰਿਸ਼ਨ ਮਹੱਲਾ ਸੀ, ਇਹ ਬੰਦਾ ਸੀ ਪਿਆ ਉਦੋਂ। ਅੱਛਾ। ਇੱਥੇ ਸਿਰਫ ਇੱਕ ਮੁਸਲਮਾਨ ਪੱਟੀ ਅੱਛਾ ਨਨਕਾਣਿਆਂ ਦਾ ਉਹਦਾ ਸੀ, ਬਾਕੀ ਸਾਰੇ ਹਿੰਦੂ ਸਨ ਕੋਲ। ਅੱਛਾ ਇਹ ਮੇਨ ਬਾਜ਼ਾਰ ਵੀ ਸਾਰੇ ਹਿੰਦੂ, ਇਹ ਸਾਰੇ ਪੁਰਾਣਾ ਸ਼ਹਿਰ ਵੀ ਹਿੰਦੂ ਸਾਰੇ, ਇਹ ਦੂਸਰੇ ਸਾਰੇ ਸਨ। ਉਦੋਂ ਮਤਲਬ ਕਿ ਆਬਾਦੀ ਥੋੜੀ ਸੀ। ਇਹ ਅੰਦਰ ਜਿਹੜਾ ਪੁਰਾਣਾ ਸ਼ਹਿਰ ਬਸਰੀਕ ਸੀ ਨਾ, ਅਸਲ ਪੁਰਾਣੇ ਜਿਹੜੇ ਨਿੱਕੀ ਇੱਟ ਦੇ ਮਕਾਨ ਬਣੇ ਨੇ, ਇਹ ਬਾਜ਼ਾਰ ਸੀ। ਉਹ ਪਿੰਡਾਂ ਦੇ ਜਿਹੜੇ ਲੋਕ ਆਉਂਦੇ ਸਨ ਤੇ ਇਹ ਮੇਨ ਬਾਜ਼ਾਰ ਸੀ ਵੱਡਾ ਪੁਰਾਣਾ ਸ਼ਹਿਰ ਵਾਲਾ। ਇਹਨੇ ਦੋ ਪਾਸੇ ਫਾਟਕ ਲੱਗੇ ਹੁੰਦੇ ਸਨ। ਅੱਛਾ। ਇਹ ਰਾਤ ਨੂੰ ਬੰਦ ਹੋ ਜਾਂਦੇ ਸਨ। ਇਹ ਚੌਕੀਦਾਰ ਪਹਿਰਾ ਦਿੰਦੇ ਹੁੰਦੇ ਸਨ। ਉਹ ਕੀ ਨੂੰ ਆਂਦਾ ਮਲੇਸ਼ੀਆ ਬਣੇ ਤੇ ਉਹ ਬਲਮ ਹੁੰਦੀ ਸੀ, ਡਾਂਗ ਦੇ ਅੱਗੇ ਬਲਮ ਲੱਗੀ ਹੁੰਦੀ ਸੀ ਤੇ ਉਹ ਮਲੇਸ਼ੀਆ ਦੇ ਕੱਪੜੇ ਪਾਏ ਹੁੰਦੇ ਸਨ। ਇਹ ਜਿਹੜਾ ਗੁਲਾਮ ਜਿਲਾਨੀ ਗਵਰਨਰ ਪੰਜਾਬ ਰਿਹਾ, ਇਹਦਾ ਬਾਪ ਸਰਦਾਰ ਖਾਨ, ਹਾਂਜੀ, ਇਹ ਇਹਨਾਂ ਦਾ ਕਪਤਾਨ ਸੀ ਸਿਵਲ ਗਾਰਡ ਦਾ। ਅੱਛਾ ਜੀ। ਇਹ ਜਿਹੜੇ ਚੌਕ ਦੇ ਪਹਿਰੇਦਾਰ ਕਰਦੇ। ਅੰਗਰੇਜ਼ ਦੇ ਜ਼ਮਾਨੇ 'ਚ ਹੁਕਮ ਸੀ ਪਿਛਲੇ ਸ਼ਾਮ ਦੀ ਅਜ਼ਾਨ ਹੋ ਜਾਏ, ਪਹੀਆ ਨਹੀਂ ਚੱਲ ਸਕਦਾ। ਅਸੀਂ ਉਸ ਵੇਲੇ ਵੇਖਿਆ ਵੀ ਜਿਹੜੇ ਗਾਡੀ ਨੇ ਗੱਡਾਂ ਖਿਲਾਰ ਕੇ ਤੇ ਸੰਡਿਆਂ ਨੂੰ ਪੱਠੇ ਪਾਉਂਦੇ ਨੇ ਪਏ, ਟਾਂਗੇ ਦੇ ਟਾਂਗਾ ਖਿਲਾਰ ਕੇ ਘੋੜੇ ਨੂੰ ਪੱਠੇ ਪਾਉਂਦਾ ਪਿਆ। ਡਰਾਈਵਰ ਜਿਹੜਾ ਉਹ ਗੱਡੀ 'ਚ ਨਿਕਲ ਕੇ ਬਾਹਰ ਉਹ ਕੱਪੜਾ ਵਿਛਾ ਕੇ ਉਹ ਲੇਟ ਜਾਂਦਾ ਸੀ। ਜਿਸ ਸੁਬਾਹ ਦੀ ਅਜ਼ਾਨ ਹੋਣੀ ਫਿਰ ਇਹ ਪਹੀਆ ਚੱਲ ਸਕਦਾ ਸੀ, ਇਹਦੋਂ ਪਹਿਲਾਂ ਨਹੀਂ ਸੀ ਪਹੀਆ ਚੱਲਦਾ। ਤੇ ਰਾਤ ਨੂੰ ਅਸੀਂ ਵੇਖਿਆ PSP ਖੁਦ ਸੀਟੀ ਮੂੰਹ 'ਚ ਪਾ ਕੇ ਤੇ ਉਹ ਯਾਨੀ ਪਹਿਰੇ ਦੀ ਨਿਗਰਾਨੀ ਕਰਦਾ ਸੀ। ਹਾਕਨ ਵਾਸਤੇ ਆਉਣਾ ਹੁੰਦਾ ਸੀ ਉਹਦਾ SP, ਉਹ ਰਾਤ ਨੂੰ ਖੁਦ ਗਸ਼ਤ ਕਰਦਾ ਸੀ ਆਪ ਸ਼ਹਿਰ ਦੇ, ਖੁਦ ਆਪ ਕਰਦਾ ਸੀ ਹਾਕਨ ਵਾਸਤੇ ਆਉਣਾ। ਤੇ SHO ਸਿਟੀ ਚੌਧਰੀ ਰਫੀ ਹੁੰਦਾ ਸੀ, ਜਿਹਦੇ ਨਾਂ ਤੋਂ ਰਫੀ ਚੌਕ ਬਣਿਆ। ਤੇ ਬੰਸੀ ਲਾਲ ਪਟਵਾਰੀ ਸੀ ਸ਼ਹਿਰ ਦਾ ਇੱਕ। ਤੇ ਇਹ ਪੁਰਾਣਾ ਸ਼ਹਿਰ ਜਿਹੜਾ ਸੀ, ਇੱਥੇ ਖਰੀਦੋ ਫਰੋਖਤ ਸੀ ਸਾਰੇ। ਇਹ ਬਾਬਾ ਜੀ ਦਾ ਤੁਸੀਂ ਨਾਮ ਦੱਸਿਆ ਬੰਸੀ ਰਾਮ? ਬੰਸੀ ਲਾਲ ਹਿੰਦੂ ਹੋਣਾ? ਆ ਹਿੰਦੂ ਪਹਿਲਾ ਜਿਹੜਾ ਪਟਵਾਰੀ ਸੀ। ਅੱਛਾ। ਸਨ 40 'ਚ ਇੱਥੇ ਸ਼ੇਖੂਪੁਰੇ ਦਾ। ਸ਼ੇਖੂਪੁਰੇ। ਤੇ ਇੱਥੇ ਸੈਂਡੋ ਸਾਹਿਬ ਹੁੰਦਾ ਸੀ ਸਦਰ ਵਿੱਚ। ਸੀਟੀ ਫੌਜਾ ਰਾਮ ਹੁੰਦਾ, ਆਪਣਾ ਫੌਜਾ ਸਿੰਘ ਹੁੰਦਾ ਸੀ ਥਾਣੇਦਾਰ। ਕੀ ਬਾਤ। ਤੇ ਉਦੋਂ ਕਾਰੋਬਾਰ ਜਿਹੜਾ ਸਾਰਾ ਜਾਂ ਕਚਹਿਰੀਆਂ 'ਚ ਦਫ਼ਤਰਾਂ 'ਚ ਹਿੰਦੂ ਸਿੱਖ ਉਹਨਾਂ ਦੀ ਬਸਾਤ ਸੀ। ਮੁਸਲਮਾਨ ਬਹੁਤ ਘੱਟ ਸਨ, ਇਹ ਕਮਜ਼ੋਰ ਸਨ। ਉਹਨਾਂ ਦੀ ਦੁਕਾਨਾਂ ਕਾਰੋਬਾਰ ਜਿਹੜਾ ਹੁਣ ਮੇਨ ਬਾਜ਼ਾਰ ਬਣਿਆ, ਇੱਥੇ ਸਿਰਫ ਇੱਕ ਮੁਸਲਮਾਨ ਸੀ, ਸ਼ੇਖ ਅਬਦਲ, ਇੱਕ ਮੁਸਲਮਾਨ ਸਾਰੇ ਮੇਨ ਬਾਜ਼ਾਰ 'ਚ। ਅੱਛਾ। ਇੱਕ ਕਿਰਾਏਦਾਰ ਸੀ ਦਿੱਲੀੋਂ ਆਏ ਸੀ, ਜਾਫਰ ਤਮਾਕੂ ਵਾਲਾ। ਦੋ ਬੰਦੇ ਮੇਨ ਬਾਜ਼ਾਰ 'ਚ ਪੁਰਾਣੇ। ਅੱਛਾ। ਬਾਕੀ ਸਭ ਕੁੱਲੋਂ ਹਿੰਦੂ। ਦਾਣਾ ਮੰਡੀ ਵਿੱਚ ਵੀ ਇੱਕ ਆੜ ਸੀ ਚੌਧਰੀ ਰੋਸ਼ਨਦੀਨ ਭੰਗੂ ਦੀ, ਮੁਸਲਮਾਨ ਦੀ, ਬਾਕੀ ਕੁੱਲੋਂ ਹੋਮ ਹਿੰਦੂ ਸਿੱਖ। ਇਹ ਜਿਹੜੇ ਕਾਰਖਾਨੇ ਨੇ ਸਾਰੇ ਇਹ ਗੋਪਾਲ ਸਿੰਘ ਦੇ, ਪੱਠੇ ਸਾਰੇ ਗੋਪਾਲ ਸਿੰਘ ਦੇ। ਉਹ ਜ਼ਮਾਨੇ 'ਚ ਮਤਲਬ ਹੈ ਕਿ ਜਿਹੜਾ ਸਭ ਤੋਂ ਵੱਡਾ ਤਾਜਰ ਸੀ ਗੋਪਾਲ ਸਿੰਘ ਸੀ, ਸਰਦਾਰ ਗੋਪਾਲ ਸਿੰਘ। ਅੱਛਾ। ਤੇ ਫਿਰ ਇਹ ਆਸਮਾਨ ਸਿੰਘ ਸੀ, ਫਿਰ ਮਤਲਬ ਹੈ ਕਿ ਬੂਟਾ ਸਿੰਘ ਸੀ, ਫਿਰ ਇਹ ਰਾਜਾ ਧਿਆਨ ਸਿੰਘ ਸੀ। ਰਾਜਾ ਧਿਆਨ ਸਿੰਘ ਦਾ ਪੁੱਤਰ ਟਿੱਕਾ ਸਾਹਿਬ, ਇਹ ਰਣਜੀਤ ਸਿੰਘ ਦਾ ਔਲਾਦ ਜਿਹੜੀ ਹੈ ਜੱਬ, ਇਹ ਹਮ ਪਦਰੂ ਸ਼ਰਮ ਛਾਪਾ ਹਰਮਨਾਰਾ, ਲਾਹੌਰ ਚੂਨਾ ਮੰਡੀ, ਇਹ ਸਾਰਾ ਉਹਨਾਂ ਦਾ ਸੀ। ਇਹ ਜਿੱਥੇ ਅਸੀਂ ਬੈਠੇ ਇੱਥੇ 12 ਦਰੀ ਹਾਊਸ ਸੀ, ਇੱਥੇ ਰਾਜਾ ਧਿਆਨ ਸਿੰਘ ਰਹਿੰਦਾ ਸੀ। 12 ਦਰੀ ਹਾਊਸ, ਇਹਦੇ 12 ਰਾਜਾ ਧਿਆਨ ਸਿੰਘ। ਹਾਂ, ਇਹ ਉਦੋਂ ਸਿੱਖਾਂ ਦਾ ਕੋ ਹੁੰਦਾ ਸੀ ਮਜ਼ਹਬੀ ਪੇਸ਼ਵਾ, ਉਹਨੂੰ ਗੜਵਾਈ ਆਂਦੇ ਸਨ। ਅੱਛਾ। ਉਹ ਜਿਹੜਾ ਗੜਵੀ 'ਚ ਪਾਣੀ ਆਜੇ ਕਰਕੇ ਕਰਦਾ। ਰਣਜੀਤ ਸਿੰਘ ਦੀ ਆਪਣੀ ਔਲਾਦ ਨਹੀਂ ਸੀ, ਉਹਨੇ ਗੜਵਾਈ ਦਾ ਬੇਟਾ ਲੈ ਕੇ ਪਾਲਿਆ ਸੀ, ਧਿਆਨ ਸਿੰਘ। ਅੱਛਾ। ਤੇ ਉਹਦਾ ਪੁੱਤਰ 47 'ਚ ਟਿੱਕਾ ਸਾਹਿਬ ਗਿਆ ਇੰਡੀਆ। ਟਿੱਕਾ ਸਾਹਿਬ, ਟਿੱਕਾ ਸਿੰਘ ਜਿਹਨੂੰ ਕਹਿੰਦੇ ਹਾਂ, ਟਿੱਕਾ ਸਾਹਿਬ। ਉਦੋਂ ਇਹ ਇੱਥੇ 4 ਸਵੇਰੇ ਚਾਈਨਾ ਦੇ ਪਹਿਰੇ ਬਾਜ਼ਾਰ ਹੁੰਦੇ ਸਨ, ਸਫੈਦ ਛੁਰੇ ਇੱਥੇ ਹੁੰਦੇ ਸਨ। ਉਹਨਾਂ ਪਾਏ ਕਾਲੀਆਂ ਵਰਦੀਆਂ ਪਾਈਆਂ ਹੁੰਦੀਆਂ ਸਨ ਚਾਈਨੀ ਬੰਦੇ। ਤੇ 4 ਸਵੇਰੇ ਫਸੀਲ ਦੀਵਾਰ ਹੁੰਦੀ ਸੀ। ਅੱਛਾ। ਇਹ ਤਕਰੀਬਨ 1 ਮੁਰੱਬੇ ਦਾ ਰਕਬਾ, ਇੱਕੋ ਇਹਦਾ ਨੰਬਰ ਸੀ, ਕੋਸ਼ੀ ਰਾਜਾ ਧਿਆਨ ਸਿੰਘ, 12 ਦਰੀ ਹਾਊਸ। ਇਹਦੇ 'ਚ 6 ਖੂਹ ਸਨ, 6 ਖੂਹ ਸਨ। ਚਰੋਖਾ ਖੂਹ ਸੀ, ਇਹਦੇ
5-6 ਖੂਹ ਸਨ ਵੇਚੇ ਤੇ ਅੱਛਾ ਜੀ। ਉਹ ਜ਼ਮਾਨੇ 'ਚ। ਤੇ ਟਿੱਕਾ ਸਾਹਿਬ ਜਿਹੜਾ ਸੀ ਸਵੇਰੇ ਦਾਨ ਕਰਦਾ ਸੀ, ਮੁਸਲਮਾਨ ਗਰੀਬ ਲਾਈਨ 'ਚ ਖਲੋਤੇ ਹੁੰਦੇ, ਇਹਨਾਂ ਨੂੰ ਉਹ ਦਾਨ ਕਰਦਾ ਸੀ, ਪੈਸੇ ਦਿੰਦਾ ਸੀ ਵੀ ਆ ਕੋ ਆਟਾ ਸ਼ਾਟਾ ਦਾਣਾ ਕਣਕ ਵਗੈਰਾ ਦੇ। ਤੁਹਾਡੇ ਜੋ ਵਾਲ ਸਾਹਿਬ ਰਹੀਮ ਬਖਸ਼ ਸਾਹਿਬ ਨੇ ਉੱਥੇ ਬਤੌਰ ਤਹਿਸੀਲਦਾਰ ਵੀ ਰਹੇ ਸਨ ਇੱਥੇ? ਇਹ ਉਸ ਵਕਤ ਰਹੇ ਨੇ ਜਿਸ ਵਕਤ ਇਹ ਹਿੰਦੁਸਤਾਨ ਪਾਕਿਸਤਾਨ ਬਣ ਗਿਆ ਤੇ ਕਾਨੂੰਨ ਬਣਿਆ ਵੀ ਜਿਹੜੇ ਇੱਥੋਂ ਦੇ ਰਾਜੇ ਮਹਾਰਾਜੇ ਉੱਥੇ ਗਏ ਨੇ, ਉਹ ਲਗਾਨ ਇੱਥੇ ਭੇਜਣ। ਜਿਹੜੇ ਇੱਥੋਂ ਦੇ ਰਾਜੇ ਮਹਾਰਾਜਾ ਨੇ ਇਹਦਾ ਲਗਾਨ ਇੰਡੀਆ 'ਚ ਭੇਜਿਆ ਜਾਏ ਉਹਨਾਂ ਨੂੰ। ਉਹਦੇ ਵਿੱਚ ਮੇਰਾ ਬਾਪ ਇੱਥੇ ਡਿਪਟੀ ਡਾਇਰੈਕਟਰ ਬਣ ਕੇ 12 ਹਾਊਸ ਵਿੱਚ ਬਹਿੰਦਾ ਸੀ। ਇਹ ਲਗਾਨ ਸਾਰਾ ਇਕੱਠਾ ਕਰਕੇ ਇੰਡੀਆ ਭੇਜਦੇ ਸਨ ਉਹ ਬਾਦਸ਼ਾਹ ਨੂੰ, ਟਿੱਕਾ ਸਾਹਿਬ ਨੂੰ। ਅੱਛਾ ਅੱਛਾ ਬਣੀ। अस्सलाम वालेकुम जी। ਵਾਲੇਕੁਮ ਸਲਾਮ। बुजुर्गों की हाल ठीक जे? ਠੀਕ ਹੈ ਜੀ। बुजुर्गो अपना नाम की है? ਚੌਧਰੀ ਅਬਦੁਰਮਾਨ ਸਿੱਧੂ। अब्दुल रहमान सिद्धू। ਤੁਹਾਡੇ ਵਾਲ ਸਾਹਿਬ ਦਾ ਕੀ ਨਾਮ? ਚੌਧਰੀ ਰਹੀਮ ਬਖਸ਼। ਰਹੀਮ ਬਖਸ਼। ਤੇ ਦਾਦਾ ਜੀ ਦਾ? ਚੌਧਰੀ ਮੀਰਾ ਬਾਈ ਥਾਣੇਦਾਰ। ਥਾਣੇਦਾਰ ਸਨ? ਚੌਧਰੀ ਮੀਰਾ। ਪੜਦਾਦੇ ਦਾ ਵੀ ਨਾਮ ਪਤਾ? ਉਹ ਸਰਦਾਰ ਗੋਪਾਲ ਸਿੰਘ, ਉਹ ਮੁਸਲਮਾਨ ਹੋ ਗਏ, ਦੀਦਾਰ ਬਖਸ਼ ਆਪਣਾ ਨਾਂ ਰੱਖਿਆ। ਅੱਛਾ ਅੱਛਾ, ਯਾਨੀ ਤੁਸੀਂ ਪੜਦਾਦੇ ਤੋਂ ਜਿਹੜੇ ਅੱਗੋਂ ਫਿਰ ਕਨਵਰਟ ਹੋਏ, ਮੁਸਲਮਾਨ ਹੋਏ? ਹਾਂ ਜੀ, ਇੱਥੇ ਰਣਜੀਤ ਸਿੰਘ ਦੀ ਫੌਜ ਦੇ ਸੂਬੇਦਾਰ ਸਨ ਸ਼ੇਖੂਪੁਰੇ ਕਿਲੇ 'ਚ। ਅੱਛਾ ਇਹ ਅੱਛਾ ਬਾਬਾ ਜੀ, ਇੱਕ ਉਹ ਜੰਡਿਆਲੇ ਰੋਡ ਤੇ ਗੋਪਾਲ ਸਿੰਘ ਵਾਲਾ ਕਾਰਖਾਨਾ ਜਿਹਨੂੰ ਕਹਿੰਦੇ ਨੇ, ਉਹ ਗੋਪਾਲ ਸਿੰਘ ਦਾ। ਉਹ ਤੁਹਾਡੇ ਪੜਦਾਦੇ ਦੇ ਨਾਂ ਤੋਂ ਹੀ ਉਹ ਤੇ ਨਹੀਂਗਾ ਕਿ ਹੋਰ ਕੋਈ? ਨਹੀਂ 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 ਜੀ, ਇਹ ਹੋਰ ਗੋਪਾਲ ਸਿੰਘ। ਅੱਛਾ ਉਹ ਹੋਰ ਗੋਪਾਲ ਸਿੰਘ ਸੀ। ਹਾਂ ਠੀਕ ਹੈ ਠੀਕ ਹੈ। ਅੱਛਾ ਬਜ਼ੁਰਗੋ, ਜਿਵੇਂ ਮੈਂ ਦੱਸਿਆ ਕਿ ਜਦੋਂ ਵੰਡ ਹੋਈ ਏ, ਹਾਂਜੀ, ਤੁਹਾਡੀ ਉਮਰ ਕਿੰਨੀ ਕੁ ਸੀ ਉਦੋਂ? ਮੈਂ ਕੋਈ 16-17 ਸਾਲਾਂ ਦਾ ਸਾਂ। 16-17 ਸਾਲ ਦੇ ਸੀ? ਹਾਂ ਜੀ। ਅੱਛਾ ਅੱਛਾ ਬਾਬਾ ਜੀ, ਕੋਈ ਸਾਨੂੰ ਪਹਿਲੇ ਨਾ ਸਟਾਰਟਿੰਗ ਤੇ ਤੁਸੀਂ ਥੋੜਾ ਦੱਸੋ, ਬਾਕੀ ਤਾਂ ਮੈਂ ਵੇਖਣਾ ਤੁਹਾਨੂੰ ਦੱਸ ਦਿੱਤਾ ਵੀ ਸ਼ੇਪਰੇ ਸ਼ਹਿਰ ਦੇ ਵਿੱਚ ਆ ਤੇ ਤੁਸੀਂ ਵਸਨੀਕ ਹੋ ਨਾ ਹਾਂਜੀ, ਸ਼ੁਰੂ ਦੇ ਇੱਥੋਂ ਦੇ ਰਹਿਣ ਵਾਲੇ, ਕਿਉਂਕਿ ਤੁਹਾਡੇ ਤੁਸੀਂ ਦੱਸਿਆ ਪੜਦਾਦੇ ਬਿਲਕੁਲ ਜੀ। ਸਿੱਖੋ ਮੁਸਲਮਾਨ ਹੋਏ, ਹਾਂਜੀ। ਜ਼ਾਹਰੀ ਬਾਤ ਹੈ ਉਹ ਇੱਥੋਂ ਦੇ ਫਿਰ ਹੋਣਗੇ ਨਾ। ਹਾਂਜੀ, ਤੇ ਬਜ਼ੁਰਗੋ ਸਾਨੂੰ ਦੱਸੋ ਕੋਈ ਸਿੱਖ ਰਾਜ ਬਾਰੇ ਥੋੜਾ ਕੁ ਸਾਨੂੰ ਦੱਸੋ ਕਿ ਸਾਨੂੰ ਤਾਂ ਅੰਗਰੇਜ਼ ਦਾ ਰਾਜ ਪਸੰਦ ਸੀ। ਥੋੜਾ ਕੁ ਦੱਸੋ ਉਹਦੇ ਬਾਰੇ। ਅੰਗਰੇਜ਼ ਦਾ ਰਾਜ ਸੀ। ਹਾਂਜੀ। ਅਸੀਂ ਲੋਕ ਸਾਰੇ ਇਕੱਠੇ ਰਹਿੰਦੇ ਸਨ, ਮੁਸਲਮਾਨ ਸਿੱਖ ਸਾਰੇ। ਸਾਡਾ ਕੋਈ ਆਪਸ ਵਿੱਚ ਝਗੜਾ ਨਹੀਂ ਸੀ, ਕੋਈ ਇਖਤਲਾਫ ਨਹੀਂ ਸੀ। ਹੂੰ ਸਾਡਾ ਬੜਾ ਪਿਆਰ ਸੀ। ਸਾਦਾ ਜ਼ਮਾਨਾ ਸੀ, ਸਾਦਗੀ ਲੋਕ ਅਪਣਾਉਂਦੇ ਸਨ। ਹੂੰ। ਕੋਈ ਫੈਸ਼ਨ ਨਹੀਂ ਸੀ ਸਾਡੇ ਜ਼ਮਾਨੇ 'ਚ, ਅੱਛਾ। ਸ਼ਰਾਫਤ ਜ਼ਿਆਦਾ ਸੀ। ਹੂੰ। और कोई मतलब है कि अग्गा लान साड़ना, ये वो करना, एहतजाज करने या मुजाहरा करने, ये सिर्फ अंग्रेज़ों के खिलाफ ही करते रहे हैं। वो भी असी मतलब है कि जलूस करते स बस, और वही मतलब कोई किसी नुकसान नहीं सा, यानी किसी जायदाद में पहुँचाते। तो मतलब है कि सिर्फ ये उदों सिर्फ असी सिख भी अपना जलूस कढ़ते सन वखरा, अच्छा, मुसलमान अपना वखरा कढ़ते सन, हिंदू अपना वखरा कढ़ते सन। अच्छा। उदों सारे इकट्ठे से अंग्रेज़ों के खिलाफ सन असी ना, तो सारे अपने अपने जलूस कढ़ते सन। मुसलमानों का जलूस होना वो भी बन के 50-60 बंदा होना, सिखों का जलूस होना वो भी 50-60 बंदा होना, हिंदुओं का जलूस होना भी 60-70 बंदा होना। अच्छा अच्छा। असी मतलब ਸਾਡੇ ਨਾਲ ਜਿਹੜੀ ਮੁਸਲਿਮ ਲੀਗ ਸੀ, ਇਹਦੇ ਨਾਲ ਖਾਲਸਾ ਪਾਰਟੀ ਵੀ ਨਾਲ ਸੀ ਇਹਦੇ। ਹਾਂਜੀ ਹਾਂਜੀ। ਅਸੀਂ ਇਕੱਠੇ ਰਲ ਕੇ ਜਲੂਸ ਕੱਢਦੇ ਸਾਂ ਤੇ ਉਹ ਅੰਗਰੇਜ਼ ਘੇਰਾ ਪਾ ਕੇ ਜੋ ਫੜਦੇ ਸਨ, ਜਿਹੜੇ ਵੱਡੇ ਬੰਦੇ ਉਹਨਾਂ ਨੂੰ ਫੜ ਕੇ ਜੇਲ੍ਹ 'ਚ ਲੈ ਜਾਣਾ, ਥਾਣੇ ਲੈ ਜਾਣਾ। ਜਿਹੜੇ ਅਸੀਂ ਬੱਚੇ ਹੁੰਦੇ ਸਾਂ ਛੋਟੀ ਉਮਰ ਦੇ, ਸਾਨੂੰ ਪਿਕਅਪ 'ਤੇ ਬਿਠਾ ਕੇ ਸ਼ਹਿਰੋਂ 6-7 ਮਿੰਟ ਦੂਰ ਲੈ ਜਾਣਾ, ਉੱਥੇ ਜਾ ਕੇ 2-3 ਚੱਕਰ ਦੇ ਕਰਨਾ ਉਸਰੇ ਥੱਲੇ। ਅੱਛਾ। ਅਸੀਂ ਉਹ ਥੱਲੇ ਉਤਰਨਾ, ਚੱਕਰ ਚੜੇ ਹੋਣੇ, ਪਤਾ ਨਹੀਂ ਵੀ ਕਿੱਧਰੋਂ ਆਇਆ ਕਿੱਧਰ ਜਾਣਾ। ਉਹ ਬੜੇ ਖੱਜਲ ਹੁੰਦੇ, ਘਰ ਰਾਤ ਨੂੰ ਬੜੀ ਦੇਰ ਨਾਲ ਪਹੁੰਚਣਾ। ਉਹ ਜ਼ਮਾਨਾ ਦੇਸੀ ਸੀ ਜ਼ਮਾਨਾ, ਨਾ ਕੋਈ ਗੱਡੀਆਂ ਨਾ ਕਾਰਾਂ ਨਾ ਕੋਈ ਸ਼ੈ, ਜੰਗਲ ਵੀ ਇਹ ਬਾਣ ਹੁੰਦੇ ਸਨ, ਪੈਰਾਂ ਨੂੰ ਕੰਡੇ ਚੁੱਭਣੇ ਪੈਦੇ। ਉਹ ਪੁੱਛਣਾ ਅਸੀਂ ਸ਼ੇਖੂਪੁਰੋਂ ਆਇਆ, ਉਹਨਾਂ ਦਾ ਉਹ ਬੋਰ ਕੋਲ ਇੰਝ ਹੋ ਜਾਓ, ਉਹ ਸ਼ਰੀਕ ਕੋਲ ਇੰਝ ਹੋ ਜਾਓ। ਉਹ ਸਾਰਾ ਦਿਨ ਇੰਝ ਰਾਤ ਕਰਦੇ, ਰਾਤ 2-3 ਵਜੇ ਆ ਕੇ ਘਰ ਆਉਣਾ, ਆ ਕੇ ਗੁੱਸੇ ਹੋਣਾ ਕਰਦੇ, ਮੈਂ ਵੀ ਤੁਸੀਂ ਪਾਕਿਸਤਾਨ ਬਣਾਉਣ ਗਏ ਸਾਜੇ। तो गल है कि इस तरह असी करते रहे हाँ अंग्रेज़ के खिलाफ। तो फिर उदों ये सी जो गिरफ्तारियां होंदियां सन, वो हार पाता सी, बच्चे निक्के हार पा के खलो जाते नाल पे सानू भी गिरफ्तार करो, सानू नहीं सन कर दो, वड्डियां नूं करके ले जाते सन। अच्छा अच्छा। ये तो इकट्ठे सां असी। तो जदों फिर पार्टीशन होई तो उदों फिर अलहदगी होई। असी फिर असी आख्या भी असी
ਮਤਲਬ ਇਹ ਕਿ ਸਾਡਾ ਪਾਕਿਸਤਾਨ ਹੈ, ਉਹਨਾਂ ਦਾ ਹਿੰਦੁਸਤਾਨ ਹੋਵੇਗਾ। ਹੂੰ ਤੇ ਫਿਰ ਇਹ ਵੇ ਕਿ ਅਸੀਂ ਇਕੱਠੇ ਸਾਂ, ਕੋਈ ਸਾਡੀ ਲੜਾਈ ਝਗੜਾ ਕਿਸੇ ਕੇ ਨਹੀਂ ਸੀ। ਇਹ ਜਦੋਂ ਮਹਾਜਰ ਆਏ ਨੇ ਉਸ ਵਕਤ ਤੋਂ ਸਾਡਾ ਝਗੜਾ ਸ਼ੁਰੂ ਹੋਇਆ। ਮਹਾਜਰ ਆ ਕੇ ਆਏ ਨੇ, ਉਹ ਰੋਏ ਪਿੱਟੇ ਨੇ ਤੇ ਸਾਡੇ ਨਾਲ ਜ਼ਿਆਦਤੀ ਕੀਤੀ। ਇਹ ਜਦੋਂ 47 ਬਣ ਗਈ ਹੈ, ਅੱਛਾ ਹਾਂ ਇਹ 47 ਦੇ ਬਾਅਦ ਮਹਾਜਰ ਆਉਣੇ ਸ਼ੁਰੂ ਹੋਏ ਨੇ। ਅੱਛਾ ਤੇ ਇਹ ਮਹਾਜਰ ਉਦੋਂ ਗੱਡੀ ਤੇ ਆਉਂਦੇ ਸਨ, ਰੇਲਵੇ ਤੇ। ਅੱਛਾ ਬਜ਼ੁਰਗੋ, ਬੁਰਾ ਨਾ ਮੇਰੀ ਗੱਲ ਦਾ ਮਨਾਜ, ਮੈਂ ਇਹ ਆਪਣੇ ਇਹ ਥੋੜੇ ਜਿਹੇ ਬਾਅਦ 'ਚ ਸਾਨੂੰ ਦੱਸਿਆ, ਤੁਸੀਂ ਸਾਨੂੰ ਨਾ ਥੋੜਾ ਕੋ ਜਦੋਂ ਤੁਸੀਂ 15-16 ਸਾਲ ਦੇ ਹੋ ਨਾ, ਉਹ ਨਕਸ਼ਾ ਸਾਨੂੰ ਵਿਖਾਓ ਕਿ ਸ਼ਹਿਰ ਕਿਵੇਂ ਦਾ ਸੀ ਸਾਡੇ ਵੇਖਣ ਵਾਲਿਆਂ ਨੂੰ। ਸ਼ਹਿਰ ਇਹ ਸੀ ਕਿ ਉਸ ਵਕਤ ਦੱਸਿਆ ਨਾ ਵੀ ਸਾਰਾ ਇਹ ਪੁਰਾਣਾ ਸ਼ਹਿਰ ਦਾ ਇੱਕੋ ਬਾਜ਼ਾਰ ਸੀ। ਅੱਛਾ ਸ਼ੇਖੂਪੁਰਾ ਪੁਰਾਣਾ ਜਿਹੜਾ ਸ਼ਹਿਰ ਹੈ, ਹੂੰ ਇਹ ਜਿਹੜਾ ਜਿਹਨੂੰ ਜਨਾਬ ਪਾਰਕ ਆਂਦੇ ਨੇ, ਇਹ ਉਦੋਂ ਕ੍ਰਿਸ਼ਨ ਮਹੱਲਾ ਸੀ, ਇਹ ਬਣਦਾ ਸੀ ਪਿਆ ਉਦੋਂ। ਅੱਛਾ ਇੱਥੇ ਸਿਰਫ ਇੱਕ ਮੁਸਲਮਾਨ ਹੂੰ ਪੱਟੀ ਅੱਛਾ ਨਨਕਾਣਿਆਂ ਦਾ ਉਹਦਾ ਸੀ, ਬਾਕੀ ਸਾਰੇ ਹਿੰਦੂ ਸਨ ਕੋਲ। ਅੱਛਾ ਅੱਛਾ ਇਹ ਮੇਨ ਬਾਜ਼ਾਰ ਵੀ ਸਾਰੇ ਹਿੰਦੂ, ਇਹ ਸਾਰੇ ਪੁਰਾਣਾ ਸ਼ਹਿਰ ਵੀ ਹਿੰਦੂ ਸਾਰੇ, ਹੂੰ ਇਹ ਦੂਸਰੇ ਸਾਰੇ ਸਨ। ਉਦੋਂ ਮਤਲਬ ਕਿ ਆਬਾਦੀ ਥੋੜੀ ਸੀ। ਇਹ ਅੰਦਰ ਜਿਹੜਾ ਪੁਰਾਣਾ ਸ਼ਹਿਰ ਬਸਰੀਕ ਸੀ ਨਾ, ਅਸਲ ਪੁਰਾਣੇ ਜਿਹੜੇ ਨਿੱਕੀ ਏਟ ਦੇ ਮਕਾਨ ਬਣੇ ਨੇ, ਹੂੰ ਇਹ ਬਾਜ਼ਾਰ ਸੀ। ਉਹ ਪਿੰਡਾਂ ਦੇ ਜਿਹੜੇ ਲੋਕ ਆਉਂਦੇ ਸਨ ਤੇ ਇਹ ਮੇਨ ਬਾਜ਼ਾਰ ਸੀ ਵੱਡਾ ਪੁਰਾਣਾ ਸ਼ਹਿਰ ਵਾਲਾ। ਹੂੰ ਇਹਨੂੰ ਦੋ ਪਾਸੇ ਫਾਟਕ ਲੱਗੇ ਹੁੰਦੇ ਸਨ, ਅੱਛਾ ਇਹ ਰਾਤ ਨੂੰ ਬੰਦ ਹੋ ਜਾਂਦੇ ਸਨ। ਹੂੰ ਤੇ ਇਹ ਚੌਕੀਦਾਰ ਪਹਿਰਾ ਦਿੰਦੇ ਹੁੰਦੇ ਸਨ। ਉਹ ਕੀ ਨੂੰ ਆਂਦਾ ਮਲੇਸ਼ੀਆ ਬਣੇ, ਤੇ ਉਹ ਬਲਮ ਹੁੰਦੀ ਸੀ, ਡਾਂਗ ਦੇ ਅੱਗੇ ਬਲਮ ਲੱਗੀ ਹੁੰਦੀ ਸੀ, ਹੂੰ ਤੇ ਉਹ ਮਲੇਸ਼ੀਆ ਦੇ ਕੱਪੜੇ ਪਾਏ ਹੁੰਦੇ ਸਨ। ਇਹ ਜਿਹੜਾ ਗੁਲਾਮ ਜਿਲਾਨੀ ਗਵਰਨਰ ਪੰਜਾਬ ਰਿਹਾ, ਇਹਦਾ ਬਾਪ ਸਰਦਾਰ ਖਾਂ, ਹਾਂਜੀ ਇਹ ਇਹਨਾਂ ਦਾ ਕਪਤਾਨ ਸੀ ਸਿਵਲ ਗਾਰਡ ਦਾ। ਅੱਛਾ ਜੀ ਇਹ ਜਿਹੜੇ ਚੌਕ ਦੇ ਪਹਿਰੇਦਾਰ ਕਰਦਾ ਹੈ। ਅੰਗਰੇਜ਼ ਦੇ ਜ਼ਮਾਨੇ 'ਚ ਹੁਕਮ ਸੀ ਪਿਛਲੇ ਸ਼ਾਮ ਦੀ ਅਜ਼ਾਨ ਹੋ ਜਾਏ, ਪਹੀਆ ਨਹੀਂ ਚੱਲ ਸਕਦਾ। ਹੂੰ ਅਸੀਂ ਉਸ ਵੇਲੇ ਵੇਖਿਆ ਵੀ ਜਿਹੜੇ ਗਾਡੀ ਨੇ ਗੱਡਾਂ ਖਿਲਾਰ ਕੇ ਤੇ ਸੰਡਿਆਂ ਨੂੰ ਪੱਠੇ ਪਾਉਂਦੇ ਨੇ ਪਏ, ਟਾਂਗੇ ਦੇ ਟਾਂਗਾ ਖਿਲਾਰ ਕੇ ਘੋੜੇ ਨੂੰ ਪੱਠੇ ਪਾਉਂਦਾ ਪਿਆ। ਡਰਾਈਵਰ ਜਿਹੜਾ ਉਹ ਗੱਡੀ 'ਚੋਂ ਨਿਕਲ ਕੇ ਬਾਹਰ ਉਹ ਕੱਪੜਾ ਵਿਛਾ ਕੇ ਉਹ ਲੇਟ ਜਾਂਦਾ ਸੀ। ਜਦੋਂ ਸੁਬਾਹ ਦੀ ਅਜ਼ਾਨ ਹੋਣੀ ਫਿਰ ਇਹ ਪਹੀਆ ਚੱਲ ਸਕਦਾ ਸੀ, ਜਦੋਂ ਪਹਿਲਾਂ ਨਹੀਂ ਸੀ ਪਹੀਆ ਚੱਲਦਾ। ਤੇ ਰਾਤ ਨੂੰ ਅਸੀਂ ਵੇਖਿਆ PSP ਖੁਦ ਸੀਟੀ ਮੂੰਹ 'ਚ ਪਾ ਕੇ ਤੇ ਉਹ ਯਾਨੀ ਪਹਿਰੇ ਦੀ ਨਿਗਰਾਨੀ ਕਰਦਾ ਸੀ। ਹਾਕਮ ਵਾਸਤੇ ਆਉਣਾ ਹੁੰਦਾ ਸੀ ਉਹਦਾ SP, ਉਹ ਰਾਤ ਨੂੰ ਖੁਦ ਗਸ਼ਤ ਕਰਦਾ ਸੀ ਆਪ ਸ਼ਹਿਰ ਦੇ, ਉਹਦਾ ਆਪ ਖੁਦ ਆਪ ਕਰਦਾ ਸੀ ਹਾਕਮ ਵਾਸਤੇ ਆਉਣਾ। ਤੇ SHO ਸਿਟੀ ਚੌਧਰੀ ਰਫੀ ਹੁੰਦਾ ਸੀ, ਜਿਹਦੇ ਨਾਂ ਤੋਂ ਰਫੀ ਚੌਕ ਬਣਿਆ। ਤੇ ਬੰਸੀ ਲਾਲ ਪਟਵਾਰੀ ਸੀ ਸ਼ਹਿਰ ਦਾ ਇੱਕ। ਤੇ ਇਹ ਪੁਰਾਣਾ ਸ਼ਹਿਰ ਜਿਹੜਾ ਸੀ, ਇੱਥੇ ਖਰੀਦੋ ਫਰੋਖਤ ਸੀ ਸਾਰੇ। ਇਹ ਬਾਬਾ ਜੀ ਦਾ ਤੁਸੀਂ ਨਾਮ ਦੱਸਿਆ ਬੰਸੀ ਰਾਮ, ਬੰਸੀ ਲਾਲ ਬੰਸੀ ਹਿੰਦੂ ਹੋਣਾ। ਆ ਹਿੰਦੂ ਪਹਿਲਾ ਜਿਹੜਾ ਪਟਵਾਰੀ ਸੀ ਅੱਛਾ ਸਨ 40 'ਚ ਇੱਥੇ ਸ਼ੇਖਪੁਰੇ ਦਾ। ਸ਼ੇਖੂਪੁਰੇ। ਤੇ ਇੱਥੇ ਸੈਂਡੋ ਸਾਹਿਬ ਹੁੰਦਾ ਸੀ ਸਦਰ ਵਿੱਚ, ਸ਼੍ਰੀ ਫੌਜਾ ਰਾਮ ਹੁੰਦਾ, ਆਪਣਾ ਫੌਜਾ ਸਿੰਘ ਹੁੰਦਾ ਸੀ ਥਾਣੇਦਾਰ। ਕੀ ਬਾਤ। ਤੇ ਉਦੋਂ ਕਾਰੋਬਾਰ ਜਿਹੜਾ ਸਾਰਾ ਜਾਂ ਕਚਹਿਰੀਆਂ 'ਚ ਦਫ਼ਤਰਾਂ 'ਚ ਹਿੰਦੂ ਸਿੱਖ ਉਹਨਾਂ ਦੀ ਬਸਾਤ ਸੀ, ਮੁਸਲਮਾਨ ਬਹੁਤ ਘੱਟ ਸਨ, ਇਹ ਕਮਜ਼ੋਰ ਸਨ। ਉਹਨਾਂ ਦੀ ਦੁਕਾਨਾਂ ਕਾਰੋਬਾਰ ਜਿਹੜਾ ਹੁਣ ਮੇਨ ਬਾਜ਼ਾਰ ਬਣਿਆ, ਇੱਥੇ ਸਿਰਫ ਇੱਕ ਮੁਸਲਮਾਨ ਸੀ ਸ਼ੇਖ ਅਬਦਲ, ਇੱਕ ਮੁਸਲਮਾਨ ਸਾਰੇ ਮੇਨ ਬਾਜ਼ਾਰ 'ਚ। ਅੱਛਾ ਇੱਕ ਕਿਰਾਏਦਾਰ ਸੀ ਦਿੱਲੀੋਂ ਆਏ ਸੀ ਜਾਫਰ ਤਮਾਕੂ ਵਾਲਾ। ਦੋ ਬੰਦੇ ਮੇਨ ਬਾਜ਼ਾਰ 'ਚ ਪੁਰਾਣੇ। ਅੱਛਾ ਇਹ ਬਾਕੀ ਸਭ ਕੁੱਲੋ ਹਿੰਦੂ। ਦਾਣਾ ਮੰਡੀ ਵਿੱਚ ਵੀ ਇੱਕ ਆੜ ਸੀ ਚੌਧਰੀ ਰੋਸ਼ਨਦੀਨ ਭੰਗੂ ਦੀ, ਅੱਛਾ ਮੁਸਲਮਾਨ ਦੀ, ਬਾਕੀ ਕੁੱਲੋ ਹੋਮ ਹਿੰਦੂ ਸਿੱਖ। ਇਹ ਜਿਹੜੇ ਕਾਰਖਾਨੇ ਨੇ ਸਾਰੇ ਇਹ ਗੋਪਾਲ ਸਿੰਘ ਦੇ, ਪੱਠੇ ਸਾਰੇ ਗੋਪਾਲ ਸਿੰਘ ਦੇ। ਉਹ ਜ਼ਮਾਨੇ 'ਚ ਮਤਲਬ ਹੈ ਕਿ ਜਿਹੜਾ ਸਭ ਤੋਂ ਵੱਡਾ ਤਾਜਰ ਸੀ ਗੋਪਾਲ ਸਿੰਘ ਸੀ, ਸਰਦਾਰ ਗੋਪਾਲ ਸਿੰਘ। ਅੱਛਾ ਤੇ ਫਿਰ ਇਹ ਆਸਮਾਨ ਸਿੰਘ ਸੀ, ਫਿਰ ਮਤਲਬ ਹੈ ਕਿ ਬੂਟਾ ਸਿੰਘ ਸੀ, ਫਿਰ ਇਹ ਰਾਜਾ ਧਿਆਨ ਸਿੰਘ ਸੀ। ਰਾਜਾ ਧਿਆਨ ਸਿੰਘ ਦਾ ਪੁੱਤਰ ਟਿੱਕਾ ਸਾਹਿਬ, ਇਹ ਰਣਜੀਤ ਸਿੰਘ ਦਾ ਔਲਾਦ ਜਿਹੜੀ ਹੈ ਜੱਬ, ਇਹ ਹਮ ਪਦਰੂ ਛਾਪਾ ਹਰਮਨਾਰਾ, ਲਾਹੌਰ ਚੂਨਾ ਮੰਡੀ, ਇਹ ਸਾਰਾ ਉਹਨਾਂ ਦਾ ਸੀ। ਇਹ ਜਿੱਥੇ ਅਸੀਂ ਬੈਠੇ ਇੱਥੇ 12 ਦਰੀ ਹਾਊਸ ਸੀ, ਇੱਥੇ ਰਾਜਾ ਧਿਆਨ ਸਿੰਘ ਰਹਿੰਦਾ ਸੀ। 12 ਦਰੀ ਹਾਊਸ, ਇਹਦੇ 12 ਰਾਜਾ ਧਿਆਨ ਸਿੰਘ। ਹਾਂ, ਇਹ ਉਦੋਂ ਸਿੱਖਾਂ ਦਾ ਕੋ ਹੁੰਦਾ ਸੀ ਮਜ਼ਹਬੀ ਪੇਸ਼ਵਾ, ਉਹਨੂੰ ਗੜਵਾਈ ਆਂਦੇ ਸਨ। ਅੱਛਾ ਉਹ ਜਿਹੜਾ ਗੜਵੀ ਪਾਣੀ ਆਜੇ ਕਰਕੇ ਕਰਦਾ। ਰਣਜੀਤ ਸਿੰਘ ਦੀ ਆਪਣੀ ਔਲਾਦ ਨਹੀਂ ਸੀ,
ਅੱਛਾ। ਉਹਨੇ ਗੜਵਈ ਦਾ ਬੇਟਾ ਲੈ ਕੇ ਪਾਲਿਆ ਸੀ, ਧਿਆਨ ਸਿੰਘ। ਅੱਛਾ ਤੇ ਉਹਦਾ ਪੁੱਤਰ 47 ਚ ਟਿੱਕਾ ਸਾਹਿਬ ਗਿਆ ਇੰਡੀਆ। ਟਿੱਕਾ ਸਾਹਿਬ, ਟਿੱਕਾ ਸਿੰਘ ਜਿਹਨੂੰ ਕਹਿੰਦੇ ਹਨ। ਟਿੱਕਾ ਸਾਹਿਬ। ਟਿੱਕਾ ਸਾਹਿਬ। ਹੂੰ ਉਦੋਂ ਇਹ ਇੱਥੇ 4 ਸਵੇਰੇ ਚਾਈਨਾ ਦੇ ਪਹਿਰੇ ਬਾਜ਼ਾਰ ਹੁੰਦੇ ਸਨ, ਸਫੈਦ ਛੁਰੇ ਇੱਥੇ ਹੁੰਦੇ ਸਨ। ਹੂੰ ਉਹਨਾਂ ਪਾਏ ਕਾਲੀਆਂ ਵਰਦੀਆਂ ਪਾਈਆਂ ਹੁੰਦੀਆਂ ਸਨ ਚਾਈਨੀ ਬੰਦੇ। ਹੂੰ ਤੇ 4 ਸਵੇਰੇ ਫਸੀਲ ਦੀਵਾਰ ਹੁੰਦੀ ਸੀ। ਅੱਛਾ। ਇਹ ਤਕਰੀਬਨ 1 ਮੁਰੱਬੇ ਦਾ ਰਕਬਾ, ਇੱਕੋ ਇਹਦਾ ਨੰਬਰ ਸੀ। ਹੂੰ ਕੋਸ਼ੀ ਰਾਜਾ ਧਿਆਨ ਸਿੰਘ 12 ਦਰੀ ਹਾਊਸ। ਹੂੰ ਇਹਦੇ 'ਚ 6 ਖੂਹ ਸਨ। 6 ਖੂਹ ਸਨ। ਚਲੋ ਖੂਹ ਸੀ, ਇਹਦੇ 5-6 ਖੂਹ ਸਨ ਵੇਚੇ ਤੇ। ਅੱਛਾ ਜੀ। ਆਹੋ ਉਹ ਜ਼ਮਾਨੇ 'ਚ ਤੇ ਟਿੱਕਾ ਸਾਹਿਬ ਜਿਹੜਾ ਸੀ ਸਵੇਰੇ ਦਾਨ ਕਰਦਾ ਸੀ। ਮੁਸਲਮਾਨ ਗਰੀਬ ਲਾਈਨ 'ਚ ਖਲੋਤੇ ਹੁੰਦੇ, ਇਹਨਾਂ ਨੂੰ ਉਹ ਦਾਨ ਕਰਦਾ ਸੀ, ਪੈਸੇ ਦਿੰਦਾ ਸੀ ਵੀ ਆ ਕੋ ਆਟਾ ਸ਼ਾਟਾ ਦਾਣਾ ਕਣਕ ਵਗੈਰਾ ਦੇ। ਤੁਹਾਡੇ ਜਿਹੜੇ ਵਾਲ ਸਾਹਿਬ ਰਹੀਮ ਬਖਸ਼ ਸਾਹਿਬ ਨੇ ਉੱਥੇ ਬਤੌਰ ਤਹਿਸੀਲਦਾਰ ਵੀ ਰਹੇ ਸਨ ਇੱਥੇ? ਇਹ ਉਸ ਵਕਤ ਰਹੇ ਨੇ ਜਿਸ ਵਕਤ ਇਹ ਹਿੰਦੁਸਤਾਨ ਪਾਕਿਸਤਾਨ ਬਣ ਗਿਆ ਤੇ ਕਾਨੂੰਨ ਬਣਿਆ ਵੀ ਜਿਹੜੇ ਇੱਥੋਂ ਦੇ ਰਾਜੇ ਮਹਾਰਾਜੇ ਉੱਥੇ ਗਏ ਨੇ, ਉਹ ਲਗਾਨ ਇੱਥੇ ਭੇਜਣ। ਜਿਹੜੇ ਇੱਥੋਂ ਦੇ ਰਾਜੇ ਮਹਾਰਾਜਾ ਨੇ ਇਹਦਾ ਲਗਾਨ ਇੰਡੀਆ 'ਚ ਭੇਜਿਆ ਜਾਏ ਉਹਨਾਂ ਨੂੰ। ਅੱਛਾ। ਉਹਦੇ ਵਿੱਚ ਮੇਰਾ ਬਾਪ ਇੱਥੇ ਡਿਪਟੀ ਡਾਇਰੈਕਟਰ ਬਣ ਕੇ 12 ਦਰੀ ਹਾਊਸ ਵਿੱਚ ਬਹਿੰਦਾ ਸੀ। ਇਹ ਲਗਾਨ ਸਾਰਾ ਇਕੱਠਾ ਕਰਕੇ ਇੰਡੀਆ ਭੇਜਦੇ ਸਨ ਉਹ ਬਾਦਸ਼ਾਹ ਨੂੰ, ਟਿੱਕਾ ਸਾਹਿਬ ਨੂੰ। ਅੱਛਾ ਅੱਛਾ। ਉਦੋਂ ਇਹ ਕਾਨੂੰਨ ਸ਼ੁਰੂ। ਜਿਹੜਾ ਆਪਣਾ ਤੁਹਾਡਾ ਮੋਗਾ ਜਿਹੜਾ ਪਿੱਛੇ ਬਹਿ ਕੇ ਉੱਥੋਂ ਤੁਸੀਂ ਕਿਵੇਂ ਆਏ ਉੱਥੇ? ਹਾਂਜੀ। ਆਪਣੀ ਜਿਹੜੀ ਤੁਹਾਡਾ ਪਿੱਛੇ ਬਹਿ ਕੇ ਜਿੱਥੋਂ ਮੋਗੇ ਦੇ ਰਹਿਣ ਵਾਲੇ ਹੋ, ਹਾਂ। ਮਦਨੀ ਕਲਾਂ, ਉੱਥੋਂ ਕਿਸ ਤਰ੍ਹਾਂ ਆਏ? ਉਹ ਗੱਲ ਇਹ ਆਈ ਨਾ ਵੀ ਇਹ ਸਰਦਾਰ ਪਾਲ ਰਾਜ ਸਿੰਘ ਦੀ ਅਸੀਂ ਔਲਾਦ ਆ, ਉਥੋਂ ਫਿਰੋਜ਼ਪੁਰ ਦੇ। ਤੁਸੀਂ? ਜਿਹੜਾ ਫਿਰੋਜ਼ਪੁਰ, ਅੱਛਾ ਅੱਛਾ ਤਹਿਸੀਲ ਮੋਗਾ, ਪਿੰਡ ਵਧਣੀ। ਅੱਛਾ। ਇੰਡੀਆ ਇਹ ਸਰਦਾਰ ਪਾਲ ਸਿੰਘ ਪਾਲ ਸਿੰਘ ਰਾਜ। ਪਾਲ ਸਿੰਘ ਰਾਜ। ਰਾਜ। ਅੱਛਾ। ਉਹ ਮਤਲਬ ਹੈ ਕਿ ਇਹ ਰਜੀਤ ਸਿੰਘ ਜੀ ਦੇ ਘਰੋਂ ਨਕੈਨ ਜਿੰਦਾ ਮਾਈ ਸੀ, ਇਹ ਉਥੋਂ ਦੀ ਸੀ। ਹੂੰ ਇਹ ਉਹਦੇ ਲੱਗਦੇ ਸਨ ਸਾਰੇ। ਇਹ ਜਿਸ ਵੇਲੇ ਇੱਥੇ ਪੰਜਾਬ ਵਿੱਚ ਸਿੱਖਾਂ ਦੀ ਹਕੂਮਤ ਕਾਇਮ ਹੋਈ ਤੇ ਸ਼ੇਖੂਪੁਰ ਜੋ ਡੇਰਾ ਲਾਇਆ, ਅੱਛਾ। ਇਹ ਫਿਰ ਜ਼ਿਆਦਾ ਇੱਕ ਅਮਰ ਸਿੰਘ ਆ ਗਿਆ, ਉਹ ਲਾਹੌਰ ਬਹਿ ਗਿਆ ਕੀਚੀ। ਕੈਂਚੀ ਅਮਰ ਸਿੱਧੂ ਇਹ ਗੋਪਾਲ ਸਿੰਘ ਜਿਹੜਾ ਸੀ ਇਹ ਸੂਬੇਦਾਰ ਸੀ ਫੌਜ ਦੇ, ਕਿਲੇ 'ਚ ਬਹਿ ਗਿਆ। ਇਸ ਕਿਲੇ ਜਾ ਸ਼ੁਕਰ। ਫਿਰ ਇੱਕ ਸਰਦਾਰ ਸ਼ਾਮ ਸਿੰਘ ਸੀ, ਉਹ ਅਟਾਰੀ ਬਹਿ ਗਿਆ। ਇਹ ਇਸੇ ਬਹਿ ਗਏ ਸਿੱਖਾਂ ਦੀ ਹਕੂਮਤ ਕਰਕੇ। ਅੱਛਾ। ਇਹ ਉਦੋਂ ਸਿੱਖ ਰਾਜੇ ਜਿਹੜੇ ਸਨ ਨਾ, ਨਾਭਾ, ਪਟਿਆਲਾ, ਅਲਵਰ, ਜੀਂਦ, ਹੂੰ ਇਹ ਸਾਰੇ ਸਿੱਧੂ ਰਾਜੇ ਸਨ। ਅਸੀਂ ਸਿੱਧੂ ਹਾਂ ਸਾਰੇ। ਸਿੱਧੂ ਕੌਮ ਜਿਹੜੀ ਹੈ ਜੱਟਾਂ 'ਚੋਂ, ਇਹਨਾਂ ਦੇ ਰਾਜੇ ਰਹੇ ਨੇ। ਦੂਜੀ ਕੌਮਾਂ 'ਚ ਰਾਜੇ ਨਹੀਂ, ਨਾ ਕੁਛ ਇਮੇ ਚੱਠੇ ਵਿਰਕ ਰਹੇ ਨੇ ਰਾਜੇ। ਅੱਛਾ। ਰਾਜੇ ਸਿੱਧੂ ਰਹੇ ਨੇ। ਹੂੰ ਤੇ ਇਹ ਜਿਹੜਾ ਸ਼ੇਖੂਪੁਰਾ ਵਿਰਕਾਇਤ ਟੱਪਾ, ਹਾਂਜੀ। ਇੱਥੇ ਸਿਰਫ ਵਿਰਕਾਂ ਦਾ ਮਤਲਬ ਹੈ ਕਿ ਜ਼ਿਆਦਾ ਵਿਰਕ ਸਨ। ਹੂੰ ਇਹਦੇ ਚਾਰੋਂ ਤਰਫ ਜ਼ਿਆਦਾ ਸਿੱਖ ਸਨ, ਜਿਨ੍ਹਾਂ 'ਚ ਮਾਨ ਵੀ ਸਨ, ਚੱਠੇ ਵੀ ਸਨ, ਚੀਮੇ ਵੀ ਸਨ, ਵਿਰਕ ਜ਼ਿਆਦਾ ਸਨ। ਸਾਰੇ ਸਿੱਖ ਸਨ ਚਾਰੋਂ ਤਰਫ ਸ਼ੇਖੂਪੁਰੇ ਦੇ ਪਿੰਡਾਂ 'ਚ। ਈਸ਼ਰ ਕੇ ਮਤਲਬ ਹੈ ਕਿ ਜਿੰਨਾ ਬੜਿਆਲਾ, ਇਹ ਕਿਆਂਪੁਰ, ਫਲਾਣਾ, ਸਾਰੇ ਪਿੰਡਾਂ 'ਚ ਉਹੀ ਹੁੰਦੇ ਸਨ ਸਿੱਖ। ਸ਼ਹਿਰ 'ਚ ਜ਼ਿਆਦਾ ਹਿੰਦੂ ਸਨ। ਅੱਛਾ ਅੱਛਾ। ਤੇ ਉਸ ਜ਼ਮਾਨੇ 'ਚ ਇਹ ਸੀ ਵੀ ਸਾਦਗੀ ਸੀ। ਇਹ ਮੇਰਾ ਜਿਸ ਵੇਲੇ ਗੋਪਾਲ ਸਿੰਘ ਇੱਥੇ ਆਇਆ ਨਾ, ਤੋ ਇੱਥੇ ਥੱਲੇ ਵਾਹੀ ਸੀ ਜੱਟ ਢਿਲਵਾਂ ਦੀ, ਇਹਨੂੰ ਰਾਹ ਵਾਹੀ ਖੂਹੀ ਆਉਂਦੇ ਸਨ। ਕਿਲੇ 'ਚ ਰਹਿ ਸੀ ਸਰਕਾਰੀ ਉਹਨਾਂ ਦੀ। ਉਹ ਕਿਲੇ ਤੋਂ ਜਾਨੋ ਮਗਰਬ ਉਹਨਾਂ ਦੀ ਕਾਸ਼ ਸੀ। ਹਾਂਜੀ। ਤੇ ਇਹ ਗੋਪਾਲ ਸਿੰਘ ਉਹਨਾਂ ਨਾਲ ਸਲਾਮਦਾ ਬਣੀ। ਉਹਨਾਂ ਜਿਹੜੀ ਕੋਈ ਔਰਤ ਪਸੰਦ ਆ ਗਈ, ਉਹਨੇ ਮਹਾਰਾਣੀ ਨੂੰ ਆਖਿਆ ਜਿੰਦਾ ਨੂੰ, ਮੈਂ ਇਹਨਾਂ ਨਾਲ ਸ਼ਾਦੀ ਕਰਨਾ ਚਾਹੁੰਦਾ। ਅੱਛਾ। ਉਹਨੇ ਰਾਤ ਨੂੰ ਸੱਦਿਆ। ਗੋਪਾਲ ਸਿੰਘ ਦਾ ਉਹਨਾਂ ਆਖਿਆ ਵੀ ਤੁਸੀਂ ਸਿੱਖ ਜੇ ਸੀ ਮੁਸਲਮਾਨ। ਅੱਛਾ। ਉਹਨਾਂ ਆਖਿਆ ਇਹ ਕਲਮਾ ਪੜ੍ਹ ਕੇ ਮੁਸਲਮਾਨ ਹੋ ਜਾਂਦਾ ਤੇ ਰਿਸ਼ਤਾ ਦਿਓ। ਇਹ ਕਲਮਾ ਪੜ੍ਹ ਕੇ ਮੁਸਲਮਾਨ ਹੋ ਗਿਆ, ਵਾਲ ਕਟਾ ਕੇ। ਗੋਪਾਲ ਸਿੰਘ ਨੂੰ ਆਪਣਾ ਦੀਦਾਰ ਬਖਸ਼ ਰੱਖ ਲਿਆ। ਤੇ ਉਹਦੇ 'ਚ ਇੱਕ ਬੇਟਾ ਜੰਮਿਆ, ਮੀਰਾ ਬਖਸ਼। ਅੱਛਾ ਅੱਛਾ। ਮੀਰਾ ਬਖਸ਼ ਪੈਦਾ ਹੋਇਆ ਸਨ 1857 ਦੀ ਜੰਗੇ ਆਜ਼ਾਦੀ, ਦਿੱਲੀ ਗਦਰ। ਉਹ ਇਹਦਾ ਲਾਰਡ ਨਿਕਲਸਨ ਕੁਹਾਟ ਇਹ ਆਇਆ। ਅੱਛਾ ਜੀ। ਇਹ ਇਮਦਾਦ ਲੈਣ ਵਾਸਤੇ ਕਿ ਸਾਡੀ ਮਦਦ ਕਰੋ, ਸਾਡੇ ਕੋਲ ਬਾਗੀ ਕੰਟਰੋਲ ਨਹੀਂ ਪਏ ਹੁੰਦੇ, ਤੇ ਸਾਡੀ ਮਦਦ ਵਾਸਤੇ ਅਸੀਂ ਆਇਆ। ਤੇ ਕੱਲ ਨੂੰ ਅਸੀਂ ਅਗਰ ਹਿੰਦੁਸਤਾਨ 'ਚ ਕਬਜ਼ਾ ਕਰੇ, ਤੁਹਾਡੇ ਪੰਜਾਬ ਤੇ ਨਹੀਂ ਕਰਾਂਗੇ, ਇਸ ਵਾਸਤੇ ਸਾਨੂੰ ਮਦਦ ਦਿਓ। ਇਹ ਮਾਈ ਜਿੰਦਾ ਕੋਲ ਆਏ ਤੇ ਮਾਈ ਨਕਾਨ ਕੋਲ ਉਹਨਾਂ ਨੇ ਸੂਬੇਦਾਰ ਦੀ ਡਿਊਟੀ ਲਾਈ। ਇਹ 100 ਜਵਾਨ ਘੋੜੇ ਦੇ ਲੈ ਕੇ ਦਿੱਲੀ ਗਿਆ। ਉੱਥੇ ਬਾਗੀਆਂ ਨਾਲ ਲੜਾਈ ਕਰਦਿਆਂ ਸ਼ਹੀਦ ਹੋ ਗਿਆ ਲਾਲ ਕਿਲੇ 'ਚ।
ਅੱਛਾ ਅੱਛਾ। ਇਹ ਦੀਦਾਰ ਬਖਸ਼ ਹੂੰ। ਜਿਹੜਾ ਸੀ ਕੋ ਮੁਸਲਮਾਨ ਹੋਇਆ ਸੀ, ਹਾਂਜੀ। ਉਸੇ ਸ਼ਹੀਦ ਹੋ ਗਿਆ। ਤੇ ਇਹ ਇੱਕੋ ਪੁੱਤਰ ਮੀਰਾ ਬਾਈ ਜੰਮਿਆ ਜਿਹੜਾ ਸੀ ਸ਼ੇਖੂਪੁਰੇ ਸੀ। ਹੂੰ। ਜਿਸ ਵੇਲੇ ਅੰਗਰੇਜ਼ ਇੱਥੇ ਆਏ ਨੇ, ਪੰਜਾਬ ਵਿੱਚ ਕਾਬਜ਼ ਹੋਏ ਨੇ, ਤੇ ਉਹਨਾਂ ਨੇ ਆ ਕੇ ਪਹਿਲਾਂ ਪੁੱਛਿਆ ਕਿ ਇਹਦਾ ਦੀਦਾਰ ਬਖਸ਼ ਦਾ ਕੋਈ ਔਲਾਦ ਹੋਣਾ, ਕਿ ਇੱਕ ਲੜਕਾ ਮੀਰਾ ਬਖਸ਼। ਹੂੰ। ਉਹਨਾਂ ਨੂੰ ਮੀਰਾ ਬਖਸ਼ ਨੂੰ ਫੌਰਨ ਥਾਣੇਦਾਰ ਭਰਤੀ ਕਰਕੇ ਤੇ SHO ਸ਼ਦਾਰਾ ਲਾਇਆ ਸਨ 1876 ਵਿੱਚ। ਡਾਇਰੈਕਟ SHO ਸ਼ਦਾਰਾ। SHO ਸ਼ਦਾਰਾ ਸਨ ਭਰਤੀ 1876। ਕਰਦੇ ਡਾਇਰੈਕਟ ਉੱਥੇ ਇਸ ਪੋਸਟ ਤੇ ਲਾ ਦੇ। ਹਾਂ, ਉਹ ਨਏ ਸਿਲਸਿਲੇ ਕਿ ਇਹਦਾ ਵਾਲਦ ਸਾਡੇ ਬਸ ਸ਼ਹੀਦ ਹੋਇਆ ਹੂੰ। ਸਾਡੇ ਮੇਰੇ ਸਾਡੀ ਮਦਦ ਕਰਦੇ ਹੋਇਆ। ਹਾਂਜੀ। ਇਥੋਂ ਮੈਂ ਥਾਣੇਦਾਰ ਤਰੱਕੀ ਕਰਦਾ ਇੱਥੇ ਲਾਹੌਰ ਕੋਤਵਾਲ ਵੀ ਰਿਹਾ। ਹੂੰ। ਫਿਰ ਇਹਦੇ ਬਾਅਦ ਚੂਨੀਆਂ, ਕਸੂਰ, ਹੂੰ। ਫਿਰ ਮੀਆਂ ਪੱਖੀ। ਇਹ ਫਿਰ ਮੁਲਤਾਨ ਡਿਸਟ੍ਰਿਕਟ ਇੰਸਪੈਕਟਰ ਸਨ 1900 ਚ ਹੋਇਆ। ਅੱਛਾ ਅੱਛਾ। 1900 ਪਹਿਲਾ ਮੁਸਲਮਾਨ, ਬਾਕੀ ਸਭ ਗੋਰੇ ਸਨ। ਇਹ ਇੱਕ ਮੁਸਲਮਾਨ ਡਿਸਟ੍ਰਿਕਟ ਇੰਸਪੈਕਟਰ ਮੁਲਤਾਨ ਅੱਛਾ ਸਨ 1900 ਡਿਸਟ੍ਰਿਕਟ ਪੁਲਿਸ ਅਫਸਰ ਤਾਂ ਡਿਸਟ੍ਰਿਕਟ 1900 ਚ। 1900 ਹੂੰ। ਤੇ 1903 ਜੀ ਮਰ ਜਾਂਦਾ ਉਹ ਸ਼ੇਖੂਪੁਰ ਦੇ ਕਬਰ ਇੱਥੇ। ਯਾਨੀ ਮੇਰਾ 1600 ਭਾਈ ਸਾਲ ਹੋ ਗਿਆ ਕੰਮ। ਹਾਂਜੀ। ਹਾਂ। 3 ਬੇਟੀਆਂ ਸਨ। ਇੱਕ ਤਿੰਨ ਬੇਟੀਆਂ ਉਹਦੀਆਂ ਸਨ, ਤਿੰਨ ਉਹਦੇ ਭਰਾ ਬਣੇ ਸਨ। ਅੱਛਾ। ਇੱਕ ਮੁਮਤਾਜ਼ ਦੌਲਤਾਨਾ ਦਾ ਪਿਓ ਹੂੰ। ਮੀਆਂ ਖੋਗਾ ਦੌਲਤਾਨਾ, ਹੂੰ। ਜਦੋਂ ਉੱਥੇ ਲੁੱਡਣ ਲੱਗਾ, ਇਹਨਾਂ ਦਾ ਲੁੱਡਣ ਪਿੰਡ ਸੀ, ਹੂੰ। ਉੱਥੇ ਲੱਗਾ। ਇੱਕ ਬੇਟੀ ਇੱਥੇ ਦਿੱਤੀ, ਇੱਕ ਜਦੋਂ ਇੱਥੇ ਚੂਨੀਆਂ ਲੱਗਾ, ਇਹ ਆਰਫ ਨਕਈ, ਜਵਾਨ ਸਰਦਾਰ ਦੀਨ ਮੁਹੰਮਦ ਇਹ ਦੀਨ ਮੁਹੰਮਦ, ਇੱਕ ਬੇਟੀ ਇੱਥੇ ਦਿੱਤੀ। ਅੱਛਾ। ਫਿਰ ਜਿਹੜਾ ਉਹ ਮਨ ਫਾਜ਼ਲ ਲੰਗੜਿਆਲ ਬਾਦਲ ਲੰਗੜਿਆਲ ਜੀ ਦਾ ਉਹ ਰਾਸ਼ਦ ਕੀ ਬਣਿਆ, ਆ ਹੁਣ ਲੰਗੜਿਆਲ ਨਹੀਂ ਬਣਿਆ, ਕਿਹੜਾ ਮਹਿਕਮਾ ਚੇਅਰਮੈਨ FBI ਕੀ ਕੀ ਹੈ ਹੂੰ। ਉਹਦਾ ਪੋਤਰਾ ਹੈ ਮਲਕ ਫਾਜ਼ਲ ਲੰਗੜਿਆਲ ਦਾ। ਅੱਛਾ ਅੱਛਾ। ਹਾਂ। ਇਹ ਤਿੰਨ ਲੜਕੀਆਂ ਸੀ ਇਹਨਾਂ ਨੂੰ ਦਿੱਤੀਆਂ, ਫਤਿਹ ਸਿੰਘ ਤਿੰਨਾਂ ਦੀ ਔਲਾਦ ਕੋਈ ਨਹੀਂ ਹੋਈ। ਹੂੰ। ਤੇ ਫਿਰ ਸ਼ੇਖੂਪੁਰੇ ਉਸਨੇ 15 ਮਰਬੇ ਕੋਟ ਰਸ਼ੀਦ ਬਣਾਈ, 10 ਮਰਬੇ ਰਾਈਆਂ ਵਾਲੇ ਬਣਾਈ, 5 ਮਰਬੇ ਸ਼ਹਿਰ 'ਚ ਬਣਾਈ, 5 ਉੱਥੇ ਲਾਹੌਰ ਸ਼ਦਰ ਉੱਥੇ ਬਣਾਈ ਜਹਾਂਗੀਰ ਦੇ ਮਕਬਰੇ ਦੇ ਨਾਲ। 30 ਮਰਬੇ ਦੀ। ਅੱਛਾ। तो 30 मरबे जमीन बना के मरिया थानेदार। वो रात सारी बुरी निकली, कजरी बात सारे साहब ने सारी ज्यादा बेच के वो मारी। तो साढ़े पुराने अमरीकी गेट के मकान बड़े बड़े फाटक लगे बाहर, मौत से बने हाथी बने वो दो जमाने च इस तरह ਕਿਹਨੇ होंदा। ਤਰ੍ਹਾਂ ਦੇ ਗੇਟ ਸੇ ਕਰਦਾ। ਮਹੱਲ ਤਰ੍ਹਾਂ ਘਰ ਸਨ ਕੇ। हाँ। ਹੂੰ। ते शेखूपुरे मुसलमाना जी मीरम ए मैं तो 1900 की गल दसना। ਹਾਂਜੀ मीरम आई थानेदार एक ਹਾਂਜੀ। ते दुसंदी खान जालदार, ਹੂੰ। ये दो मुसलमान ਵੱਡੇ ਚੌਧਰੀ। ਵੱਡੇ ਚੌਧਰੀ। ਉਸ ਤੋਂ ਬਾਅਦ ਆਉਂਦਾ ਰਾਜਾ ਧਿਆਨ ਸਿੰਘ ਸਿੱਖਾਂ 'ਚ। ਸਿੱਖਾਂ ਦਾ ਹੋ ਗਿਆ। ਫਿਰ ਰਾਜਾ ਇਹ ਮਤਲਬ ਫਿਰ ਆ ਗਿਆ ਸਰਦਾਰ ਗੋਪਾਲ ਸਿੰਘ ਇਹ ਜਿਹੜਾ ਗੋਪਾਲ ਸਿੰਘ, ਹੂੰ। ਇੱਕ ਇਹ ਵੱਡਾ ਬੰਦਾ ਮਥਰਾ ਦਾਸ। ਨਹੀਂ ਗੋਪਾਲ ਸਿੰਘ ਹੋ ਗਿਆ। ਫਿਰ ਉਹਦੇ ਬਾਅਦ ਇਹ ਗੋਪਾਲ ਸਿੰਘ ਜਿਹੜਾ ਜਿਹਦਾ ਕਾਰਖਾਨਾ। ਅੱਜ ਦੇ ਕਾਰਖਾਨੇ। ਅੱਛਾ ਉਹ ਗੋਪਾਲ ਸਿੰਘ। ਹਾਂ। ਫਿਰ ਗੋਪਾਲ ਸਿੰਘ ਹੋ ਗਿਆ। ਫਿਰ ਸਰਦਾਰ ਬੂਟਾ ਸਿੰਘ ਜਿਹਦੀ ਕੋਠੀ ਨੈਸ਼ਨਲ ਬੈਂਕ ਦੇ ਸਾਹਮਣੇ, ਅੱਛਾ ਅੱਛਾ। ਬੂਟਾ ਸਿੰਘ ਹੋ ਗਿਆ। ਸਰਦਾਰ ਬੂਟਾ ਸਿੰਘ ਦੀ ਕੋਠੀ ਹਾਂਜੀ ਨੈਸ਼ਨਲ ਬੈਂਕ ਦੇ ਸਾਹਮਣੇ। ਸਾਹਮਣੇ। ਨੈਸ਼ਨਲ ਬੈਂਕ ਦੇ ਸਾਹਮਣੇ। ਹਾਂਜੀ ਹਾਂਜੀ ਵੀ ਆਇਆ ਉਹ ਨਿਕਲੋਤੇ। ਸਾਨੇ ਸੀਟੀਆਂ ਵਾਲੀਆਂ ਦੋਵੇਂ ਕੋਠੀਆਂ ਖਾਰਾ ਸਿੱਖਾਂ ਦੀਆਂ। ਅੱਛਾ। ਖਾਇਰੇ ਨੇ ਸਿੱਖਾਂ ਦੀ। ਉਹ ਖਾਰਾ ਜਿਹੜਾ ਆ ਖੜਿਆਲ ਰੋਡ। ਖਾਰਿਆਂ ਵਾਲਾ, ਆ ਪਿੱਛੀ ਖਾਰਿਆਂ ਵਾਲਾ, ਕੀ ਖਾਰਾ। ਅੱਛਾ ਅੱਛਾ। ਇਹ ਦੋਵੇਂ ਕੋਠੀ ਠੀਕ ਹੋ ਉਹਨਾਂ ਦੀਆਂ ਸਾਨੇ ਸੀਟੀ ਹੋਈ। ਬੀਡੀ ਦੇ। ਇੱਧਰ ਵੀ ਤੇ ਇੱਧਰ ਵੀ ਦੋਵੇਂ ਕੋਠੀ ਉਹਨਾਂ ਦੀਆਂ। ਅੱਛਾ। ਅੱਛਾ। ਫਿਰ ਉਦੋਂ ਇਹ ਹਿੰਦੂਆਂ 'ਚ ਆ ਗਿਆ ਠਾਕਰ ਦਾਸ ਮਹਿਤਾ, ਹੂੰ। ਪੰਡਤ ਮਥਰਾ ਦਾਸ ਆ ਗਿਆ, ਹੂੰ। ਬਾਬਾ ਜੀਵਨ ਦਾਸ ਆ ਗਿਆ, ਹੂੰ। ਪਰਮਾਨੰਦ ਖੋਖਾ ਆ ਗਿਆ। ਹੂੰ। ਇਹ ਚਾਰ ਹਿੰਦੂ ਉਸ ਜ਼ਮਾਨੇ 'ਚ ਵੱਡੇ ਰਈਸ, ਵੱਡੇ ਰਹੇ। 2 ਮੁਸਲਮਾਨ, 5 ਸਿੱਖ, ਬਸ ਇਹ ਸੀ ਸ਼ੇਖੂਪੁਰ। ਬਾਕੀ ਫਿਰ ਦੁਨੀਆ ਬਾਅਦ 'ਚ ਜੋ ਵੀ ਹੈ ਤੇ ਮਹੱਲੇ ਦੇ ਨਾਂ ਦੇ ਨਾਲ ਇੱਕ ਮਸੀਹ ਬਲੋਚਾ ਸੀ, ਹੂੰ। ਅਰਾਈਆਂ ਵਾਲਾ ਸੀ, ਹੂੰ। ਤੇ ਸ਼ੇਖੂਪੁਰ। ਇਹ 2 ਮਹੱਲੇ ਸਨ। ਸੁਪਰ ਸਿਟੀ ਆਈ ਸੀ ਓਲਡ ਸਿਟੀ ਜਿਹੜਾ। ਹਾਂ ਮੈਂ ਵੀ ਯਾਰ ਟਾਈਮ ਕੇ ਬਜ਼ੁਰਗਾਂ ਨੂੰ ਨਕਸ਼ਾ ਤੁਹਾਨੂੰ ਭਾਵ ਕਿਵੇਂ ਦੱਸ ਗਿਆ। ਹਾਂ। ਅੱਛਾ ਅੱਛਾ। ਬਾਕੀ ਤਾਂ ਫਿਰ ਹੁਣ ਤਾਂ ਬਹੁਤ ਤਗੜਾ ਇਸ ਹੈ। ਤਰ੍ਹਾਂ ਸ਼ਹਿਰ ਦੇ ਮੇਨ ਗੇਟ ਸਨ ਨਾ 2, ਇਸੇ ਤਰ੍ਹਾਂ ਇਹਨਾਂ ਦੇ ਮਹਿਲ ਦਾ ਗੇਟ ਵੀ ਉਸੇ ਤਰ੍ਹਾਂ ਹੀ ਲੱਕੜੀ ਦਾ ਸੀ। ਫਿਰ ਵੇਖੋ ਤੁਹਾਨੂੰ ਹੋਰ ਦੱਸਣੇ ਗੱਲ ਸੀ ਉਦੋਂ ਬੱਚੇ ਸਾਂ ਇਸ ਉਮਰ 'ਚ। ਹੂੰ। ਇਹ ਜਨਾਬ ਪਾਰਕ ਬੰਦਾ ਸੀ ਪਿਆ ਤੇ ਇਹ ਇੱਥੋਂ ਦਾ ਕੋ ਮੁੰਡਾ ਸੀ 에ਅਰ ਫੋਰਸ ਵਿੱਚ, ਪਤਾ ਨਹੀਂ ਕਿਹਦੀ। ਅੱਛਾ। ਉਹਦੇ ਜਹਾਜ਼ ਨਾ ਇਸ ਤਰ੍ਹਾਂ ਕਰਕੇ ਵਿੱਚ ਇੰਜਨ ਹੁੰਦਾ ਤੇ ਇੱਕ ਉੱਥੇ ਪਾਰਕ ਥੱਲੇ ਵਾਦਾ। ਹੂੰ। ਉਹ ਕੋਲਾਬਾਦੀਆਂ ਖਾਂਦਾ ਵਿਖਾਉਂਦਾ ਸੀ ਆਪਣੇ ਘਰ ਵਾਲਿਆਂ ਨੂੰ। ਉਹ ਇੱਥੇ ਡਿੱਗਾ ਜਿੱਥੇ ਆ ਪੈਟਰੋਲ ਪੰਪ ਬਣਿਆ। ਅੱਛਾ। ਕਾਲੇ ਨੂੰ ਬੋਲਦਾ ਇੱਥੇ ਗੰਦੇ ਇੰਜਨ ਦੇ ਪੋਲ ਸਨ, ਉਹਨਾਂ ਨਾਲ ਅੜ ਕੇ ਤੇ ਅੱਛਾ। ਉਹ ਡਿੱਗਾ ਤੇ ਉਹਨੂੰ ਸੜੇ ਅੱਗ ਲੱਗ ਗਈ, ਮੁੰਡਾ ਮਰ ਗਿਆ। ਉਹ ਖੁਰ ਕੀ ਉਹਨਾਂ ਦਾ ਨਾਂ ਸੀ, ਸਿੱਖਾ ਉਹਨਾਂ ਦਾ ਮੁੰਡਾ ਸੀ।
ਜਨਾ ਪਾਰ ਕੋਲ ਕੋਠੀ ਉਹ ਕਰਤਾ ਪਹੁੰਚ ਮਹਾਨ ਡਿਆ ਸੀ ਮਤਲਬ ਤੇ ਉਹ ਕਰਤਾ control ਨਹੀਂ ਵਿਖਾਤਾ ਹੋਇਆ। ਸੀ ਅੱਛਾ ਹਾਂ ਇਹ ਮੇਰੇ ਖਿਆਲ ਸਾਨੂੰ 42 ਦੀ 41 ਦੀ ਗੱਲ ਹੈ। ਇਹ ਵੀ ਕਿਸੇ ਨੂੰ ਪਤਾ ਨਹੀਂ, ਸ਼ਾਇਦ ਮੈਂ ਬੜੀ ਤਰੀਕੀ ਗੱਲ ਹੈ। ਕਿਸੇ ਨੂੰ ਕੋਈ ਪਤਾ ਨਹੀਂ। 41 42 ਚ ਉਹ ਜਹਾਜ਼ ਨੂੰ ਕਰਤਬ ਦਿਖਾ ਇਹ ਸਾਰੇ ਜਿੰਨੇ ਸਨ ਇਹ ਛੱਪੜ ਸਨ। ਅੱਜ ਸੇ ਇਹ ਸਾਰਾ ਪੱਠਾ ਸੀ ਜਿੱਥੇ ਉਹ ਬਣਿਆ ਲਿਆਕਤ ਸਕੂਲ ਦੇ ਸਾਹਮਣੇ ਉਹ ਗਰਾਊਂਡ ਜਿਹਾ, ਇਹ ਪੱਠਾ ਸੀ ਟੰਦੇ ਦਾ ਪੱਠਾ ਬਣਿਆ। ਅੱਛਾ ਆ ਲਿਆਕਤ ਸਕੂਲ ਦੇ ਸਾਹਮਣੇ ਜਿਹੜਾ ਲਿਆਕਤ ਅਗਲੇ side ਇਹ ਸਾਰੇ ਇਹ ਪੱਠੇ ਸਨ। ਅੱਛਾ ਅੱਛਾ ਇੱਥੇ ਪੜਨੀ ਕੀ ਇੱਥੇ ਮਜ਼ਦੂਰ ਖਲੋਤੇ ਇੱਟ ਬੰਦੀ ਸੀ ਉਹਦੀ ਕਿਲੇ ਦੀ ਉਸੇ ਇੱਥੇ ਪੱਠੇ ਸਨ। ਅੱਛਾ ਅੱਛਾ ਤੇ ਫਿਰ ਇੱਥੇ ਇੱਕ ਵਾਰ ਭੁੱਖ ਪੈ ਗਈ ਹੂੰ ਤੇ ਉਹ ਰਣਜੀਤ ਸਿੰਘ ਨੂੰ ਬੰਦੇ ਆਖਿਆ ਵੀ ਭੁੱਖ ਪੈ ਗਈ। ਉਹ ਉੱਥੇ ਆ ਗਿਆ ਵੀ ਚਲੋ ਇੰਜ ਕਰੋ ਸਾਰੇ ਬੰਦੇ ਮਿੱਟੀ ਪਾਓ। ਇਹਦਾ ਨਾਂ ਸੀ ਜਿਹੜਾ ਪਹਿਲੇ ਦੇ 4 ਸਵੇਰੇ ਮਿੱਟੀ, ਇਹਦਾ ਨਾਂ ਧੂੜ ਕੋਟ। ਅੱਛਾ ਧੂੜ ਕੋਟ ਇਹ ਵੇਖੋ ਕੈਸਾ ਨਾ ਕਿਸੇ ਨੂੰ ਇਹ ਸਾਰੇ ਬੰਦੇ ਲੱਗੇ ਸੀ ਸਾਰਾ ਦਿਨ ਮਿੱਟੀ ਪਾਣ ਤੇ ਰੋਟੀ ਖਾਣ। ਏਡੀ ਭੁੱਖ ਸੀ। ਇਹ ਮਿੱਟੀ ਪਾਣ ਕਿਲੇ ਦੇ ਚਫੇਰੇ ਤੇ ਰੋਟੀ ਖਾਣ ਉਹ ਜਿਹੜੇ ਦੇਗਾ ਪਕੜ ਤੇ ਬਜ਼ੁਰਗ ਵੀ ਉਦੋਂ ਫਿਰ ਕਿਲੇ ਦੇ ਨੇੜੇ ਬੈਠੇ ਕਿਉਂਕਿ ਕਿਲੇ 'ਚ ਰੌਣਕ ਹੁੰਦੀ ਸੀ, ਇੱਥੇ ਰੋਟੀ ਪੱਕਦੀ ਸੀ। ਕਿਲੇ ਦੂਸਰੇ ਖਾਨਗਾ ਸ਼ਾਹ ਸ਼ਰਫ ਕਲੰਦਰ। ਅੱਛਾ ਕਿਲੇ ਦੇ ਸਾਹਮਣੇ ਖਵਾਜਾ ਵੈਸ ਕਰਨੀ। ਕਿਲੇ ਦੇ ਜਨੂਬ में 12 हज़ारी। ਕਿਲੇ ਦੇ ਸ਼ਮਾਲ ਬਾਬਾ ਸ਼ਾਹ ਜਮਾਲ ਤੇ ਬਾਬਾ ਰੰਗਲੀ ਸ਼ਾਹ ਢੇਰੀ ਬਣੀ ਹੋਈ। ਰੰਗਲੀ ਉਸ ਵਕਤ ਕਦੀਮ ਤੇ ਮਗਰਬ ਸੀ ਮਤਲਬ ਪੀਰ ਮੋਹਨ ਸ਼ਾਹ। ਇਹ ਬਜ਼ੁਰਗ ਸਨ ਉਹ ਜ਼ਮਾਨੇ 'ਚ ਕਿਲੇ ਦੇ ਸਵੇਰੇ ਬੈਠੇ। ਉਦੋਂ ਕਿਲਿਆਂ ਦੇ ਸਵੇਰੇ ਸਾਰੇ ਬਜ਼ੁਰਗ ਹੁੰਦੇ ਸਨ। ਹੋਰ ਸਰੀਆ ਮਾਂ ਰੋਟੀ ਦਾ ਕੋਈ ਸੀ, ਰੋਟੀ ਪੱਕਦੀ ਸੀ ਉਹ ਦਰਵੇਸ਼ ਤੋਂ ਖਾਂਦੇ ਸਨ। ਖਾ ਲੈਂਦੇ ਬਾਬਾ ਜੀ ਇਹ ਜਿਹੜੀ ਜਿਸੇ ਆਪਣਾ ਇਹ ਸਟੇਡੀਅਮ ਟੂਰਾਂ ਨਹੀਂ ਉਹਨਾਂ ਨੂੰ ਆਈਦਾ ਸਟੇਡੀਅਮ ਟੂਰਾਂ ਨੂੰ ਦੋਵਾਂ ਪਾਸੇ ਕੁਆਟਰ ਜੇ ਨੇ ਇਹ ਕੀ ਸਨ ਜਿਹੜੇ ਇਹ ਸਿਵਲ ਕੁਆਟਰ ਉਹਦੇ ਬਾਰੇ ਸਨ। ਇਹ ਸਿਵਲ ਕੁਆਟਰ ਤੋਂ ਲੱਗ ਕੇ ਅੱਗੇ ਖੱਡੀਆਂ ਤੱਕ ਜੀਵਨਪੁਰ ਤੱਕ ਅਸੀਂ ਮਾਲਕ ਹਾਂ। ਅੱਛਾ ਇਹ ਮੇਰੇ ਬਾਪ ਨੇ ਜਿਹੜੀ ਗੋਲ ਮਸਜਿਦ ਬਣੀ ਇੱਥੇ ਧੋਬੀ ਕਾਰਡ ਆਇਆ ਸੀ। ਇਹ ਦਿੱਲੀ ਦੇ ਧੋਬੀ ਕਾਰਡ 5 ਰੁਪਏ ਮਹੀਨੇ ਦੇ ਇੱਥੇ ਸਨ। ਇੱਕ ਸਾਡੇ ਦੇ ਉੱਤੇ ਉਹ ਖੂਹੀ ਬਣਾਈ ਸੀ ਤੇ ਉਹਦੇ ਕੱਪੜੇ ਧੋਤੇ ਸਾਂ। ਅੱਛਾ ਅੱਛਾ ਉਹ ਮੈਨੂੰ ਯਾਦ ਹੈ। ਉਹ ਹਿੰਦੂ ਦਾ ਨਾਂ ਸੀ, ਉਹਦੇ ਬੀਵੀ ਦਾ ਨਾਂ ਸੀ ਮੋਹਰਲੀ। ਉਹ ਸਾਡੇ ਕੱਪੜੇ ਆ ਕੇ ਦੇ ਕੇ ਜਾਂਦੇ ਚੌਕ ਤੇ ਉਸੇ ਲਾਇਆ। ਅੱਛਾ ਅੱਛਾ ਇਹ ਹਿਸਾਬ ਨਾਲ ਪੌਣੇ 5 ਮਰਬੇ ਸਨ ਜਿਹੜੇ ਸਾਰੇ ਕੁੱਤਿਆਂ ਗਾਣੀ ਗਏ। ਆ ਖਾਲਦ ਰੋਡ ਕੀ ਦੂਜਾ ਕੀ ਪਾਰਕ ਰੋਡ ਕੀ ਜਿੰਨਾ ਮੁਸਲਮ ਹੈ ਸਾਰਾ ਉਹ ਬੰਬਾਂ ਵਾਲਾ ਮਹੱਲਾ ਇਧਰੋਂ ਕੰਗ ਰੋਡ ਜਿੱਥੇ ਨਹਿਰ ਆਉਂਦੀ ਇਹ ਸਾਰਾ ਮੀਰਾ ਮਾਈ ਸਾਰੰਦਰ ਦਾ ਰਕਬਾ। ਉਹ ਇੱਕ ਤਹਿਸੀਲਦਾਰ ਸੀ ਉਹ ਕੋਲ ਕਿੱਥੇ ਬੈਠਾ ਸੀ ਗੱਲ ਕਿਤੇ ਕੋਲ ਕਾਗਜ਼ ਵੇਖੀਏ ਲਾਹੌਰੋਂ ਬੰਦਾ ਟੋਰੇ ਸ਼ਹੂਰ ਤੱਕ ਮੇਰਾ ਮਾਈ ਥਾਣਦਾਰ ਲੈ ਗਿਆ ਹੁੰਦਾ ਕਾਗਜ਼ਾਂ 'ਚ ਤਹਿਸੀਲਦਾਰ। ਤੇ ਅੱਜ ਸਾਡੇ ਕੋਲ ਮਰਲਾ ਨਹੀਂ ਰਹਿ ਗਿਆ। ਇਹ ਆ ਗਏ ਨਾ ਜਿਵੇਂ ਮੁਗਲ ਬਾਦਸ਼ਾਹ ਖਤਮ ਹੋ ਗਏ, ਅੰਗਰੇਜ਼ ਖਤਮ ਹੋ ਗਏ, ਇਹ ਸਿੱਖ ਖਤਮ ਹੋ ਗਏ। ਇਹ ਫਨਾਹ ਦਾ ਮੁਕਾਮ ਹੈ, ਹਰ ਚੀਜ਼ ਫਨਾਹ ਹੋ ਜਾਣੀ ਹੈ। ਕੋਈ ਚੀਜ਼ ਨਹੀਂ ਬਸ ਸਾਨੂੰ ਦੀਨ ਇਸਲਾਮ ਮਿਲ ਗਿਆ ਸਿੱਖ ਮਜ਼ਹਬ ਤੋਂ। ਤੇ ਇਹ ਤੁਹਾਨੂੰ ਦੱਸਿਆ ਕਿ ਪੁਰਾਣਾ ਸ਼ਹਿਰ ਸੀ ਜਿਹੜਾ ਇਹਦੇ ਮਸ਼ਹੂਰ ਦੁਕਾਨ ਸੀ ਕੱਪੜੇ ਦੀ ਗੰਡੂ ਰਾਮ ਹੁੰਦਾ ਸੀ। ਅੱਛਾ ਅੱਛਾ ਉਹਦੀ ਕੱਪੜੇ ਦੀ ਸੀ ਸਭ ਨੂੰ ਵੱਡੀ ਉਹਦੀ ਸੀ ਪੁਰਾਣੇ ਸ਼ਹਿਰ ਦੇ ਅੰਦਰ। ਹਾਂ ਗੰਡੂ ਕੱਪੜੇ ਦੀ, ਲੱਦੂ ਦੀ ਕਰਿਆਨੇ ਦੀ, ਲੱਦੂ ਦੀ ਕਰਿਆਨੇ ਦੀ। ਤੇ ਹਕੀਮ ਸੀ ਇੱਥੇ ਸ਼ੋਭਾ ਰਾਮ ਤੇ ਦੂਜਾ ਅਹਿਮਦ ਯਾਰ, ਹਕੀਮ ਅਬਦੁਲ ਜਲੀਲ, ਡਾਕਟਰ ਕ੍ਰਿਸ਼ਨ ਚੰਦ ਤੇ ਡਾਕਟਰ ਹਰਭਜਨ ਸਿੰਘ। ਇਹ ਸਨ 3 ਹਕੀਮ ਸਨ, 2 ਡਾਕਟਰ ਸਨ ਇੱਥੇ ਸਾਰੇ। ਤੇ ਸੁਨਿਆਰੇ ਕੁਸ਼ਾਬੀ ਲਾਲ ਬਰਸੀ ਕੁਸ਼ਾਬੀ ਲਾਲ ਬਿਹਾਰੀ ਲਾਲ 2 ਇਹ ਸਨ। ਤੇ ਤੀਸਰਾ ਮੁਸਲਮਾਨ ਆਇਆ ਸੁਨਿਆਰਾ ਇੱਥੇ ਅੱਲਾ ਦਿੱਤਾ ਡਾਕਟਰ ਮੁਬਸ਼ਰ ਦਾ ਦਾਦਾ। ਅੱਛਾ ਇਹ ਡਾਕਟਰ ਮੁਬਸ਼ਰ ਦਾਦਾ ਹਾਂਜੀ ਅੱਲਾ ਦਿੱਤਾ ਸੁਨਿਆਰਾ। ਸਾਡੀਆਂ ਦੁਕਾਨਾਂ ਵੀ ਸਨ, ਪਿੱਛੇ ਮਕਾਨ ਵੀ ਅੱਲਾ ਦਿੱਤਾ ਸੁਨਿਆਰਾ। ਪਹਿਲਾ ਮੁਸਲਮਾਨ ਜੋ ਤੇ ਇਹ ਪੁਰਾਣੇ ਸ਼ਹਿਰ ਸਨ 3 ਮੰਦਰ। ਇੱਕ ਗਲੀ ਮੰਗਲਪੁਰੀ ਸੀ, ਇੱਕ ਬਾਬਾ ਸੋਭੇ ਰਾਮ ਦੇ ਗਲੀ ਦੇ ਨਾਲ ਸੀ। ਅੱਛਾ 2 ਤੇ ਇੱਕ ਇੱਥੇ ਮੇਨ ਬਾਜ਼ਾਰ ਚ ਗੋਪਾਲ ਸਿੰਘ ਦੇ ਕਾਰਖਾਨੇ ਨਾਲ ਜਿਹਨੂੰ ਦੁਸਹਿਰਾ ਕਰਾਉਣਾ ਦੇ ਅੱਛਾ ਅੱਛਾ ਇੱਥੇ ਸੀ। ਇੱਕ ਇੱਥੇ ਸੀ ਤੇ ਇਹ ਉਹ ਜ਼ਮਾਨੇ 'ਚ ਇਹ ਰਾਤ ਨੂੰ ਰੋਜ਼ ਲੀਲਾ ਲੱਗਦੀ ਸੀ। ਅਸੀਂ ਆ ਨਾ ਥੀਏਟਰ ਇਹ ਲੀਲਾ ਬੜੇ ਰਾਮਚੰਦਰ ਤੇ ਸ੍ਰੀ ਰਾਮਚੰਦਰ ਤੇ ਲక్ష్మణ ਤੇ ਸੀਤਾ ਕਈ ਕੁਝ ਬਣਦੇ ਸਨ। ਅੱਛਾ ਅੱਛਾ ਸਾਰੀ ਰਾਤ ਇਹ ਕਰਦੇ ਸਨ।
ਅਸੀਂ ਬੱਚੇ ਸਾਂ ਉਦੋਂ ਸਾਨੂੰ ਇਹ ਕੋਈ ਉਹ ਨੇਮ ਵਿਚਾਰ ਨਹੀਂ ਸੀ। ਹਾਂ ਹਾਂ ਅਸੀਂ ਭੱਜੇ ਫਿਰਦੇ ਸਾਂ ਲੀਲਾ ਵੇਖਦੇ ਸਾਂ, ਕਦੀ ਕੋਈ ਮੰਦਰ ਤੋਂ ਇਹ ਲੋਕ ਉਹ ਕਦੀ ਉਹ ਛੁਹਾਰੇ ਮਖਾਣੇ ਰੇਵੜੀਆਂ ਇਹ ਉਹ ਬੜੀਆਂ ਤਕਸੀਮ ਕਰਦੇ ਸਨ ਇਹ ਲੋਕ। ਅਸੀਂ ਬੱਚੇ ਸੇ ਖਾਣ ਇਹਨਾਂ ਦਾ ਬੰਦਾ ਮਰ ਜਾਂਦਾ ਸੀ, ਜਿਹੜੀ ਇਹਨਾਂ ਦੀ ਅਰਸੀ ਹੁੰਦੀ ਸੀ ਨਾ ਜਿਹਨੂੰ ਅਸੀਂ ਜਨਾਜ਼ਾ ਆਉਂਦੇ ਆ, ਇਹ ਉਹ ਗਰੀ ਬਦਾਮ ਅੱਛਾ ਅੱਛਾ ਜੋ ਚੁੱਕ ਕੇ ਲਿਜਾਂਦੇ ਉੱਥੋਂ ਹੀ ਸੁੱਟਦੇ ਸਨ। ਉਹ ਉੱਥੋਂ ਸੁੱਟਦੇ ਸਨ। ਅੱਛਾ ਅੱਛਾ ਉਹ ਵੀ ਅਸੀਂ ਉਹ ਝੋਲੀਆਂ ਭਰ ਭਰ ਕੇ ਘਰ ਲੈ ਕੇ ਜਾਂਦੇ ਰਹੇ ਹਾਂ। ਅੱਛਾ ਅੱਛਾ ਆ ਬੱਚੇ ਇਹਨਾਂ ਨੂੰ ਨਾਲੇ ਉਹਦੇ ਚੀਜ਼ਾਂ ਦਾ ਪਤਾ ਨਹੀਂ ਕੋਈ। ਉਦੋਂ ਝੁੰਗੇ ਦਾ ਬੜਾ ਰਿਵਾਜ ਸੀ, ਹਾਂ ਹਾਂ ਜਿਹਨੇ ਸੌਦਾ ਲੈਣ ਜਾਣਾ ਉਹਦਾ ਨਾਲ ਟੁਰ ਪੈਣਾ, ਝੁੰਗਾ ਤੇ ਖਾਣਾ ਝੁੰਗਾ ਮਿਲੇਗਾ। ਬੱਚਿਆਂ ਨੂੰ ਲਾਲਚ ਨਾਲ। ਉਹ ਹਿੰਦੂ ਹਰ ਬੰਦੇ ਨੂੰ ਝੁੰਗਾ ਦੇਣਾ। ਵਾਹ ਜੀ ਵਾਹ। ਉਦੋਂ ਛੋਟੇ ਪਤਾਸੇ ਮਖਾਣੇ ਰੇਵੜੀਆਂ ਇਹ ਚੀਜ਼ਾਂ ਜ਼ਿਆਦਾ ਸਨ। ਉਹ ਐਨ ਕਰ ਬਿਲਾ ਵੀ ਤੂੰ ਜਾਂ ਪਲੀਆਂ ਪਲੀਆਂ ਹੋਣਗੀਆਂ। ਅੜਾ ਵੀ ਤੂੰ ਫੜ। ਹਾਂ ਹੁਣ ਝੁੰਗਾ ਕੌਣ ਦਿੰਦਾ? ਨਹੀਂ ਜੀ ਹੁਣ ਕਿੱਥੇ। ਉਦੋਂ ਹਰ ਬੰਦੇ ਚੋਰੀ ਕਰ ਹੋਏ ਚੋਰੀ ਕਰਨੀ, ਜਨਾਨੀ ਨੂੰ ਦੁਪੱਟਾ ਕਰੋ ਸਹੀ ਸੋ ਦੁਪੱਟਾ ਕਰਨਾ, ਉਹਦੇ ਸੌਦਾ ਪੜ ਕੋਈ ਲਿਫਾਫਾ ਨਹੀਂ ਸੀ ਹੁੰਦਾ। ਤੇ ਇਹਨਾਂ ਸਸਾ ਜ਼ਮਾਨਾ ਜੀ ਸਟੇਸ਼ਨਾਂ 'ਚ ਆਵਾਜ਼ ਆਉਣੀ ਮੁਸਲਮਾਨ ਦਾਲ ਰੋਟੀ ਪੈਸੇ ਦੀ ਰੋਟੀ ਦਾਲ ਮੁਫਤ, ਹਿੰਦੂ ਦਾਲ ਰੋਟੀ ਪੈਸੇ ਦੀ ਰੋਟੀ ਦਾਲ ਮੁਫਤ। ਅੱਛਾ ਬਾਬਾ ਜੀ ਉਦੋਂ ਦੀ ਆਪਣੀ ਮਸੀਤਾਂ ਵੀ ਥੋੜੀ ਦੱਸੋ ਕਿੱਥੇ ਕਿੱਥੇ ਸੀ? ਮਸਜਿਦ ਕੋਈ ਪੁਰਾਣੀ ਮਸੀਤਾਂ ਸਿੱਖਾਂ ਦੇ ਇੱਥੇ ਯਾਨੀ ਇੱਕ ਇੱਥੇ ਆ ਜਿੱਥੇ ਟੈਂਕੀ ਬਣੀ ਗੁਰਦੁਆਰਾ ਸੀ। ਇੱਥੇ ਗੁਰਦੁਆਰਾ ਸੀ। ਅੱਛਾ ਇਹ ਸਾਡਾ ਬੇਲੀ ਸ਼ਾਹ ਦਾ ਨਾਂ ਸੀ। ਖਰੇ ਕੀ ਹੋਇਆ ਸੀ ਉਹ ਇਹ ਗੁਰਦੁਆਰਾ ਸੀ। ਇੱਕ ਅੱਗੇ ਖੰਡਪੁਰੀ ਮਹੱਲੇ ਦੇ ਨਾਲ ਇਸ ਪਾਸੇ ਖੰਡਪੁਰੀ ਮਹੱਲੇ ਦੇ ਨਾਲ ਇਸ ਪਾਸੇ ਅੱਛਾ ਇੱਕ ਇੱਥੇ ਗੁਰਦੁਆਰਾ ਸੀ। ਇੱਕ ਇੱਥੇ ਗੋਪਾਲ ਸਿੰਘ ਦੇ ਕਾਰਖਾਨੇ ਦੇ ਅੱਗੇ ਕਰਕੇ ਸੀ। ਇੱਕ ਰਾਮਗੜੇ ਸੀ। ਤੇ ਮੰਦਿਰ ਜਿਹੜੇ ਸਨ ਇੱਕ ਵੱਡਾ ਦਾ ਗੁਰਦੁਆਰਾ ਬਣਾ ਸੀ, ਉਹ ਕਿਤਾਬਾਂ ਵਾਲੇ ਬਾਜ਼ਾਰ ਜਿਹੜਾ ਇਹਨਾਂ ਦਾ ਕੈਂਪ ਬਣਿਆ ਸੀ ਪਨਾਹ ਦਾ, ਜਿੱਥੇ ਸਾਰੇ ਹਿੰਦੂ ਇਕੱਠੇ ਹੋ ਕੇ ਉੱਥੇ ਜਮਾ ਹੁੰਦੇ ਸਨ। ਉਸ ਇੰਡੀਆ ਤੋਂ ਗੱਡੀ ਆਉਂਦੀ ਸੀ, ਕੀ ਉਹਦਾ ਟਰੱਕ ਇਹਦੀ ਡੋਗਰਾ ਮਿਲਟਰੀ ਦੀ, ਉਹ ਇਹਨਾਂ ਨੂੰ ਲੈ ਕੇ ਜਾਂਦੇ ਸਨ। ਅੱਛਾ ਤੇ ਜਿਹੜੇ ਸਾਡੇ ਕੋਈ ਗੱਡੀਆਂ ਤੇ ਆਉਂਦੇ ਸਨ ਜਾਂ ਪੈਦਲ ਜਾਂ ਰੇੜਿਆਂ ਤੇ ਟਾਂਗਿਆ ਕੋਚਿਆਂ ਘੋੜਿਆਂ ਤੇ ਉਹ ਲੈਣ ਵਾਸਤੇ ਉਹ ਆਉਂਦੇ ਸਨ। ਅੱਛਾ ਪੈਦਲ। ਤੇ ਇਹ ਪੈਦਲ ਇਹ ਹਿੰਦੂ ਕੋਈ ਨਹੀਂ ਗਿਆ, ਇਹ ਉਹ ਗੱਡੀ ਲਿਆਂਦੀ ਰਹੀ ਇਹਨਾਂ ਨੂੰ ਬਾਬਾ ਜੀ। ਯਾਰ ਜਿਹੜੇ ਪਹਿਲਾਂ ਨਿਕਲ ਕੋਈ ਮਸਜਿਦ ਵੀ ਹੈ ਸੀ ਉਦੋਂ? ਅੱਜ ਦੋ ਉਲਟੀਆਂ ਮਸਜਿਦ ਸਨ, ਸਾਰੀ ਵਾਲੀ ਮਸਜਿਦ ਮੇਨ ਬਾਜ਼ਾਰ ਚ। ਅੱਛਾ ਇੱਕ ਉਹ ਬਾਸੀ ਮਸਜਿਦ ਛਤਰੀ ਚੌਕ ਵਾਲੀ। ਇਹ ਦੋ ਸਨ। ਉਹਦੇ ਚ ਅਮੀਨੁਲ ਹਕ ਅੱਛਾ ਅਫਗਾਨਿਸਤਾਨ ਦਾ ਇਮਾਮ ਸੀ। ਇਹ ਕਾਰੀ ਅਮੀਨ ਇਹਦੇ ਇਮਾਮ ਸੀ। ਇਹਨੂੰ ਈਦਗਾਹ ਮਸਜਿਦ ਵੀ ਆਂਦੇ ਸਨ। ਅੱਛਾ ਅੱਛਾ ਇਹ ਦੋ ਮਸ਼ਹੂਰ ਸਨ। ਤੇ ਪੁਰਾਣਾ ਸ਼ਹਿਰ ਮੀਆਂ ਜੀ ਵਾਲੀ ਮਸਜਿਦ ਸੀ ਤੇ ਨਿੰਮ ਵਾਲੀ ਮਸਜਿਦ ਸੀ, ਦੋ ਮਸਜਿਦ। ਇਹ ਮੀਆਂ ਜੀ ਸੀ, ਇਹਦੇ ਹਾਫਿਜ਼ ਨਵਾਬਦੀਨ ਹੁੰਦਾ ਸੀ। ਤੇ ਨਿੱਕੀ ਏੜੀਆਂ ਬਣੀਆਂ। ਬਾਬਾ ਜੀ ਸਾਡੇ ਜਿਹੜੇ ਹੁਣ ਆਪਣੇ ਸ਼ਹਿਰ ਵਾਲੇ ਹੋ ਗਏ ਜਾਂ ਦੇਖੋ ਅੱਲਾਹ ਪਾਕ ਤੁਹਾਨੂੰ ਹਯਾਤੀ ਦੇਵੇ ਕਿ ਹੋਰ 2 4 5 ਸਾਲਾਂ ਨੂੰ ਸਾਨੂੰ ਕੋਈ ਨਹੀਂ ਮਿਲਣੀ ਆਇਆ ਤਾਰੀਖ ਨਾ। ਆ ਜਿਹੜਾ ਤੁਹਾਡਾ ਇੱਥੇ ਕਿਲਾ ਹੈ, ਹੁਣ ਤੇ ਅਸੀਂ ਬਰਬਾਦੀ ਵੀ ਨੇ ਹੋਰ 10 ਸਾਲਾਂ ਸ਼ਾਇਦ ਇਹ ਵੀ ਡਿੱਗ ਪਿਆ ਜਿਹੜਾ ਰਹਿੰਦਾ। ਇਹ ਵੀ ਦੱਸੋ ਕਿਵੇਂ ਦਾ ਹੁੰਦਾ ਸੀ? ਐਵੇਂ ਦਾ ਸੀ ਕਿ ਤੁਹਾਨੂੰ ਸੋਹਣਾ ਕੀ ਸੀ ਇਹਦੇ ਵਿੱਚ? ਨਹੀਂ ਕਿਲੇ ਚ ਸਾਡੇ ਵਕਤ ਸੀ ਇਹਦਾ ਮਾਲਕ ਜੀ ਹੁੰਦਾ ਸੀ ਧਿਆਨ ਸਿੰਘ ਪਿੱਛੇ। ਇਹਦੇ ਬੜਾ ਗੁਦਾਮ ਬਣਿਆ ਸੀ, ਉਸ ਨੇ ਅੰਦਰ ਬੜੀਆਂ ਜਿਹੜੀ ਅਜਨਾਸ ਚਨੇ ਗੰਦਮ ਚਾਵਲ ਉਹਦੇ ਹੁੰਦਾ ਢੇਰ। ਫਿਰ ਇਹਦੇ ਚ ਯਾਨੀ ਜੋ ਮਾਲ ਮਸਲਾ ਇੱਥੇ ਕਿਲੇ ਚ ਹੁੰਦਾ ਸੀ, ਇਹਦੀ ਚਾਬੀ ਹੁੰਦੀ ਸੀ, ਇਹਦਾ ਪਹਿਰੇਦਾਰ ਹੋਣਾ। ਤੇ ਉਹ ਇਸ ਵਾਸਤੇ ਉਹਦੀ ਸਾਰਾ ਕੰਟਰੋਲ ਹੁੰਦਾ ਸੀ। ਜਦੋਂ ਤੁਹਾਡੇ ਵੱਡੇ ਜਿਹੜੇ ਗੋਪਾਲ ਸਿੰਘ ਸਾਹਿਬ ਸਨ, ਜਦੋਂ ਉਹ ਇੱਥੇ ਮਾਈ ਜਿੰਦਾ ਸਨ, ਉਦੋਂ ਇਹ ਜਿਹੜਾ ਕਿਲਾ ਸੀ ਇਹਦੇ ਵਿੱਚ ਬਕਾਇਦਾ ਫੌਜ ਸੀ। ਬਕਾਇਦਾ ਫੌਜ ਸੀ ਕਿ ਮਿਲਟਰੀ ਦੀ ਇੰਚਾਰਜ ਸਨ ਨਾ ਇੱਥੇ ਇਹ ਸਿੱਖਾਂ ਦੀ ਫੌਜ ਨੇ ਰੱਖੀ ਸੀ ਰਣਜੀਤ ਸਿੰਘ ਨੇ। ਇਹਨਾਂ ਦੇ ਜਿਹੜੇ ਰਣਜੀਤ ਸਿੰਘ ਤੇ ਆਪ ਲਾਹੌਰ ਹੁੰਦਾ ਸੀ, ਲਾਹੌਰ ਵਾਲੇ ਕਿਲੇ ਚ। ਅੱਛਾ ਅੱਛਾ ਉਹਦੀ ਫੌਜ ਸੀ ਇਹਦੇ ਵਿੱਚ? ਇਹਦੀ ਫੌਜ। ਇਹਨਾਂ ਦੇ ਪੜਦਾਦਾ ਜੀ ਜਿਹੜੇ ਸਨ ਉਹ ਇੰਚਾਰਜ ਸਨ ਇੱਥੇ ਦੇ ਕਿਲੇ ਦੇ। ਅੱਛਾ ਮੈਂ ਬਜ਼ੁਰਗਾਂ ਕੋਲ ਸੁਣਨਾ ਚਾਹੁੰਦਾ, ਸਾਨੂੰ ਤਾਰੀਖ ਦਾ ਫਿਰ ਵੀ ਪਤਾ ਕਈ ਚੀਜ਼ਾਂ। ਦੱਸੋ ਗੋਪਾਲ ਸਿੰਘ ਸਾਹਿਬ ਤਾਂ ਦੱਸੋ ਕਿ ਉਹ ਜਦੋਂ ਮਾਈ ਜਿੰਦਾ ਇੱਥੇ ਸੀ ਤੇ ਰਣਜੀਤ ਸਿੰਘ ਤੇ ਲਾਹੌਰ ਸੀ, ਇਹ ਕਿਲੇ ਵਿੱਚ ਜਿਹੜੀ ਫੌਜ ਦੀ ਕਮਾਂਡ ਸੂਬੇਦਾਰ ਸਾਹਿਬ ਤੁਹਾਡੇ ਪੜਦਾਦਾ ਜੀ ਇਹ ਕਰਦਾ ਸੀ ਸਰਦਾਰ ਗੋਪਾਲ ਸਿੰਘ। ਅੱਛਾ 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 ਇਹ ਘੋੜਸਵਾਰ 100 ਜਵਾਨ ਦਾ ਸੂਬੇਦਾਰ ਸੀ। ਬਾਬਾ ਜੀ ਰਣਜੀਤ ਸਿੰਘ ਦੇ ਜਿਹੜਾ ਰਿਹਾ ਇਹ ਦੌਰ ਉਹ ਸਹੀ ਹੁੰਦਾ ਸੀ, ਉਹ ਇਨਸਾਫ ਕਿ ਉਹ ਨਹੀਂ ਸੀ ਵੇਖਿਆ? ਰਣਜੀਤ ਸਿੰਘ ਦਾ ਦੌਰ ਸੀ ਵੇਖਿਆ ਸੀ, ਅੰਗਰੇਜ਼ਾਂ ਦਾ ਦੌਰ ਵੇਖਿਆ। ਅੱਛਾ 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 ਅੰਗਰੇਜ਼ ਦੌਰ ਦਾ ਸੀ ਬਸ। ਅੱਛਾ ਅੱਛਾ ਅੰਗਰੇਜ਼ ਨੂੰ ਅਸੀਂ ਛੁਪ ਕੇ ਬੈਠਿਆ ਨਹੀਂ ਵੇਖਿਆ, ਬਰਾਮਦੇ 'ਚ ਖਲੋਤਾ ਵੇਖਿਆ। ਅੱਛਾ ਹਰ ਬੰਦੇ ਨੂੰ ਆਵਾਜ਼ ਆਓ ਬਈ ਕੀ ਬਾਤ ਹੈ, ਕੀ ਬਾਤ। ਇਨਸਾਫ ਸਹੀ ਹੁੰਦਾ ਸੀ, ਕੀ ਬਾਤ ਹੈ। ਅੰਗਰੇਜ਼ ਸੀ
ਉਦੋਂ ਸੈਸ਼ਨ ਕੋਰਟ ਦੇ ਵਿੱਚ ਸੈਸ਼ਨ ਜੱਜ ਦੇ ਇੱਕ ਇੱਧਰ ਦੋ ਅਸੈਸਰ ਬਹਿੰਦੇ ਸਨ। ਉਹ ਉਹਦੇ ਮੇਰੀ ਰਾਏ ਦੇ ਨਾਲ ਉਹ ਫੈਸਲਾ ਕਰਦਾ ਸੀ, ਕੱਲਾ ਨਹੀਂ ਸੀ ਕਰਦਾ। ਉਹ ਦੋ ਅਸੈਸਰ ਉਹ ਲੈ ਜਾਂਦੇ ਸਨ ਜਿਹੜੇ ਵੱਡੇ ਘਰਾਂ ਦੇ ਚੌਧਰੀ ਹੁੰਦੇ ਸਨ ਉਹਨਾਂ ਨੂੰ। ਮੇਰਾ ਬਾਪ ਵੀ ਅਸੈਸਰ ਸੀ, ਸੈਸ਼ਨ ਜੱਜ ਦਾ ਸੈਸ਼ਨ ਇਹਨਾਂ ਦਾ ਵਾਲਾ। ਅੱਛਾ ਅੱਛਾ, ਤੁਹਾਡੇ ਵਾਲ ਸਾਹਿਬ। ਮੇਰਾ ਵਾਲ ਵੀ ਅਸੈਸਰ ਸੀ। ਉਹ ਜਿਹੜੇ ਬੜੇ ਵੱਡੇ ਨਵਾਬ ਜਾਂ ਚੌਧਰੀ ਘਰਾਣੇ ਦੇ ਹੁਣੇ ਡੇਰੇਦਾਰ ਸਮਝਦਾਰ ਬੰਦੇ ਉਹਨੂੰ ਉਹ ਰੱਖਦੇ ਸਨ ਅੰਗਰੇਜ਼। ਉਹ ਜ਼ਮਾਨੇ 'ਚ ਉਹਨੂੰ 100 ਰੁਪਇਆ ਦਿਹਾੜੀ ਮਿਲਦੀ ਸੀ ਉਸ ਵਕਤ ਖਾਣ ਦਾ। 100 ਰੁਪਏ ਦਿਹਾੜੀ ਉਸ ਵਕਤ? ਹਾਂਜੀ। ਉਸ ਵਕਤ ਤੇ 15 ਦਿਨ ਕੇਸ ਲੱਗਦਾ ਸੀ ਸਿਰਫ। 15 ਦਾ ਕੇਸ ਉਹ ਸਾਰਾ ਸੁਣਦਾ ਸੀ ਨਾ, ਉਹਨੂੰ ਇਖਤਿਆਰ ਸੀ ਹੁੰਦਾ ਸੀ ਕਿ ਉਹ ਮੁਲਜ਼ਮ ਨਾਲ ਸਵਾਲ ਜਵਾਬ ਵੀ ਕਰ ਲਏ। ਉਹ ਜਿਹੜੇ ਅਸੈਸਰ ਬੈਠੇ ਹੁੰਦੇ ਸਨ ਉਹ ਮੁਲਜ਼ਮ ਨਾਲ ਸਵਾਲ ਜਵਾਬ ਵੀ ਕਰਦੇ ਸਨ। ਤੇ ਫਿਰ ਅੰਗਰੇਜ਼ ਨੇ ਉਹਨਾਂ ਪੁੱਛ ਲੈਣਾ ਵੀ ਕੀ ਤੇਰਾ ਖਿਆਲ, ਉਸ ਨੂੰ ਤੇਰਾ ਕੀ ਖਿਆਲ ਹੈ। ਉਹ ਇਸ ਤਰ੍ਹਾਂ ਕਰਕੇ ਫਿਰ ਗੋਰੇ ਨੇ ਉਸ ਵਕਤ ਫੈਸਲਾ ਸੁਣਾਉਣਾ ਹੈ ਜਿਸ ਵਕਤ ਉਹਨਾਂ ਦੀ ਰਾਏ ਪੂਰੀ ਹੋ ਜਾਣੀ ਕਿ ਇਹ ਮੁਲਜ਼ਮ ਹੈ। ਉਹਨਾਂ ਦੋ ਅਸੈਸਰਾਂ ਨੇ ਰਾਏ ਦੇ ਦਿੱਤੀ ਕਿ ਇਹ ਮੁਲਜ਼ਮ ਹੈ। ਫਿਰ ਜਿੱਥੋਂ ਆਉਂਦਾ ਨਿੱਬ ਤੋੜਦਾ, ਉਹ ਫਿਰ ਉਸ ਸ਼ਹਿਜ਼ਾਦੇ ਦੀ ਨਿੱਬ ਤੋੜਦਾ ਸੀ ਨਾ, ਜਿੱਥੇ ਦਸਤਖਤ ਕਰਦਾ ਨਿੱਬ ਤੋੜ ਦਿੰਦਾ ਸੀ। ਓਹੋ। ਤੇ ਹੁਣ ਕੱਲਾ ਸੈਸ਼ਨ ਵਕੀਲਾਂ ਦੇ ਜ਼ੋਰ ਲੱਗੇ ਨੇ ਬਾਬਾ ਜੀ। ਹੁਣ ਤੇ 6-6 ਸਾਲ 10-10 ਸਾਲ ਮੁਕੱਦਮਾ ਅੜਿਆ ਰਹਿੰਦਾ। ਛੇਤੀ ਫੈਸਲਾ ਮੁਕੱਦਮੇ ਦਾ ਜਲਦੀ ਹੋ ਜਾਂਦਾ ਹੁੰਦਾ ਕਿ ਲਮਕਾ ਛੱਡਦੇ ਆ, ਨਹੀਂ ਜਲਦੀ। ਜਿਵੇਂ ਹੁਣ 6-6 ਸਾਲ ਲਈ ਉਦੋਂ ਬੰਦੇ ਹੀ ਕੱਟ ਸਾਰੇ ਵਕੀਲ ਸਾਰੇ ਅੱਜ ਬੈਠੇ ਹੁੰਦੇ ਸੁੱਤੇ ਹੁੰਦੇ, ਐਨਕਾਂ ਸਾਰੇ ਅੱਜ ਬੈਠੇ ਨੇ। ਹਸਪਤਾਲ ਦੇ ਵਿੱਚ ਉਹਨਾਂ 3 ਬੋਤਲਾਂ ਰੱਖਿਆ ਸਨ, ਕੁਨੀਨ ਦੀ, ਢਿੱਡ ਪੀੜ ਦੀ ਤੇ ਬੁਖਾਰ ਦੀ। ਇਹ ਉਹਦਾ ਨਾਂ ਸੀ 12 ਨੰਬਰ 14 ਨੰਬਰ। ਉਹ ਜਿਵੇਂ ਕੂਲਰ ਹੁੰਦਾ ਨੇ ਏਡਾ ਕੋਈ ਸ਼ੀਸ਼ੇ ਦਾ ਕੂਲਰ ਹੁੰਦਾ ਸੀ, ਟੂਟੀ ਲੱਗੀ ਸੀ ਨਾਲ ਡੱਗਰਾ ਸੀ ਪਈ ਹੁੰਦੀ ਸੀ ਬੇਸ ਤੇ। ਤੇ ਆਖਣਾ ਮੈਨੂੰ ਢਿੱਡ ਪੀੜ ਹੁੰਦੀ, ਉਹ 12 ਨੰਬਰ ਪਾ ਲੈ, ਉਹ ਤੋਂ ਪ੍ਰੋਬਲਮ ਹੋਇਆ ਸੀ। ਕੋਈ ਰਸ਼ ਨਹੀਂ, ਕੋਈ ਬੰਦਾ ਨਹੀਂ, ਕੋਈ ਆਪਰੇਸ਼ਨ ਨਹੀਂ ਸੀ, ਕੋਈ ਨਹੀਂ। ਮੈਂ ਖਸਨੇ ਬੈਠਾ 1940 ਦੇ ਵਿੱਚ। ਮੇਰੇ ਬਾਪ ਨੇ ਬੜਾ ਇੱਥੇ ਗੋਲਡਨ ਕੀ ਹਾਰਡਨ ਸਾਹਿਬ ਗੋਰਾ ਹੁੰਦਾ ਸੀ, ਸਿਵਲ ਸਰਜਨ। ਹਾਰਡਨ ਸਾਹਿਬ ਮੇਰੇ ਬਾਪ ਨੇ ਫਿਰ ਮੈਨੂੰ ਉਹਦੇ ਕੋਲ ਸੱਦੀ। ਉਦੋਂ ਮੂੰਹ ਨੂੰ ਅੰਗਰੇਜ਼ ਡਾਕਟਰ ਸੀ ਹੈ, ਖੋਪੜਾ ਚੜਾ ਕੇ ਬੇਹੋਸ਼ ਕਰਦੇ ਸਨ। ਅੱਛਾ ਅੱਛਾ। ਅੱਜ ਮੂੰਹ ਨੂੰ ਕੋਪਾ ਜਾ ਚੜਾ। ਅੱਛਾ ਅੱਛਾ। ਤੇ ਮੈਂ ਉਦੋਂ ਖਸਲੇ ਇੱਥੇ ਬੈਠਾ। ਕਿਆ ਬਾਤ। ਬਾਬਾ ਜੀ ਦਾ ਬੜਾ ਹਾਫਜ਼ ਹੈ, ਬੜਾ ਕੋਈ ਯਾਦ ਹੈ। ਮਾਸ਼ਾਅੱਲਾ। ਡਾਕਟਰ ਹਾਰਡਨ ਉਸ ਵਕਤ ਸਰਜਨ ਸੀ। ਆਹੋ, ਅੰਗਰੇਜ਼ ਡਾਕਟਰ, ਉਹਦਾ ਵੀ ਨਾਮ ਹਜੇ ਤੱਕ ਯਾਦ ਹੈ। ਬਾਬਾ ਜੀ ਤੁਸੀਂ ਬਾਕੀ ਕੰਪਿਊਟਰ ਕੋਈ ਅੱਲਾਹ ਪਾਕ ਤੁਹਾਨੂੰ ਕੋਈ ਉਦੋਂ ਬਿਜਲੀ ਨਹੀਂ ਸੀ ਹੁੰਦੀ। ਲਫ਼ਜ਼ ਆਇਆ ਨਾ ਦਿਹਾੜੀ 4 ਨੇ, ਉਦੋਂ ਗੀਤ ਹੀ ਬਣਿਆ ਸੀ। ਖਰੇ ਕੀ ਉਹਦਾ ਨਾਂ ਸੀ, ਉਹ ਗੀਤ ਦਾ ਸੀ। ਤੇ ਦਿਹਾੜੀ 4 ਨੇ, ਉਦੋਂ ਬਿਜਲੀ ਨਹੀਂ ਸੀ ਹੁੰਦੀ। ਆ ਪੱਖਾ ਚੱਲਦਾ ਇੰਜ। ਇਹ ਸਾਰੇ ਮੁਸਲਮਾਨ ਪੱਖੇ ਹਿੰਦੂਆਂ ਸਿੱਖਾਂ ਦੇ ਹਸਪਤਾਲਾਂ ਚ ਕਚਹਿਰੀਆਂ ਚ ਹਰ ਜਗ੍ਹਾ ਤੇ ਉਹ ਲੱਗਾ ਸੀ। ਅੱਛਾ ਅੱਛਾ। ਉਹ ਬਿਜਲੀ ਦੇ ਇਸ ਵਾਸਤੇ ਜਦੋਂ ਇਹ ਸੀ ਕਿ ਸਾਨੂੰ 40 ਜੰਗ ਲੱਗੀ ਜਿਹੜੀ ਸੀ ਨਾ, ਉਦੋਂ ਇਹ ਅਫਵਾਹ ਬਣੀ ਸੀ ਵੀ ਜਿਸ ਘਰ ਬਿਜਲੀ ਲੱਗੀ ਹੋਵੇਗੀ ਜਰਮਨ ਨੇ ਉਸ ਬਟਨ ਨੱਪਣਾ, ਉਸ ਅੱਗ ਲੱਗ ਜਾਣੀ। ਅੱਛਾ ਅੱਛਾ। ਹੋਏ ਮੈਂ ਅੱਗੇ ਇੱਕ ਦੁਆ ਕੋ ਸੁਣਿਆ ਕਿ ਬਾਬੇ ਦੱਸਦੇ ਆਂ ਜੀ ਉਦੋਂ ਗਲੀ ਛੇੜਦੇ ਨਹੀਂ ਸੀ, ਨਾਲ ਮੰਨਦਾ ਸੀ। ਉਦੋਂ ਲੋਕ ਗਲੀਆਂ ਦੇ ਵਿੱਚ ਮੀਟਰ ਤੇ ਤਾਰਾਂ ਲਈ ਫਿਰਦੇ ਸਨ, ਬਿਜਲੀ ਲਵਾ ਲਓ ਆਵਾਜ਼ ਦਿੰਦੇ ਸਨ। ਅੱਛਾ। ਲੋਕਾਂ ਚੱਲ ਭਾਜਾ ਸੀ ਘਰ ਛੱਡਵਾਉਣਾ ਨਹੀਂ ਲੋੜ। ਸਿਰਫ ਹਿੰਦੂ ਸਿਆਣੇ ਸਨ, ਉਹਨਾਂ ਲਵਾ ਲਈ। ਤੇ ਜਿਹੜਾ ਮੁਸਲਮਾਨ ਕੋ ਲਵਾ ਲਏ ਤੇ ਫਿਰ ਝਗੜਾ ਇਹ ਹੁੰਦਾ ਸੀ ਕਿ ਤੂੰ ਬੱਤੀ ਬਾਲ ਸਕੇ ਮੈਂ ਮਰਨਾ ਸਕੇ, ਤੂੰ ਬਾਲ ਮੈਂ ਮਰਨਾ। ਉਦੋਂ ਲੱਕੜ ਦੀ ਚੌਂਕੀ ਲੱਭਣੀ, ਰਬੜ ਦੀ ਜੁੱਤੀ ਲੱਭਣੀ, ਉਹ ਹੱਥ ਨੂੰ ਆਂਦੇ ਕੱਪੜਾ ਵਲੇਟਣਾ, ਡੰਡਾ ਫੜਨਾ, ਉਹਦੇ ਨਾਲ ਸੋਚੀ ਮਾਜੀ ਕਰਨਾ। ਇਹ ਉਹ ਜ਼ਮਾਨਾ ਦੇਖਿਆ। ਐਡਾ ਬੱਚਾ ਜਿਹੜਾ ਬਾਬਾ ਜੀ ਇਹ ਗਾਂਧੀ ਜਾਂ ਕਾਇਦੇ ਕਿਸੇ ਨੂੰ ਵੇਖਿਆ ਤੁਸੀਂ ਵੱਡੇ ਆਪਣੇ? ਨਹੀਂ, ਮੈਂ ਕਾਇਦੇ ਨੂੰ ਵੇਖਿਆ, ਗਾਂਧੀ ਨਹੀਂ ਵੇਖਿਆ। ਕਾਇਦੇ ਨੂੰ ਵੇਖਿਆ? ਹਾਂ, ਕਾਇਦੇ ਨੂੰ ਵੇਖਿਆ। ਮੈਂ ਬਾਪ ਦੇ ਨਾਲ ਗਿਆ ਮੈਂ। ਇਹ ਸਾਨੂੰ 1940 ਹੈ। ਕਿੱਥੇ? ਲਾਹੌਰ ਮਿੰਟੋ ਪਾਰਕ ਹੈ। ਅੱਛਾ ਅੱਛਾ। ਇਹ ਬਖਸ਼ੀ ਰਾਮ ਡਰਾਈਵਰ ਸੀ ਉਹ ਗੱਡੀ ਦਾ। ਅੱਛਾ। ਇਹ ਸਰਦਾਰ ਸਾਰੇ ਜਿੰਨੇ ਸ਼ਹਿਰ ਦੇ ਬੰਦੇ ਮੁਸਲਮਾਨ, ਇਬਰਾਹਿਮ ਵਿਰਕ, ਮਾਮਦੀਨ ਵਿਰਕ, ਸੰਦੀ ਸ਼ਾਇਦ ਨੂੰ ਮਜ਼ਾਲਦਾਰ, ਇਹ ਸਾਰੇ ਜਿਹੜੇ ਬੰਦੇ ਸਨ, ਸ਼ੇਖ ਕਰਾਮਤ ਅਲੀ, ਮਲਕ ਅਨਵਰ, ਮੁਹੰਮਦ ਅਮੀਨ, ਸ਼ਾਹ ਮੁਹੰਮਦ, ਇਹ ਸਾਰੇ ਵਕੀਲ ਜਿੰਨੇ ਬੰਦੇ। ਸੋ ਬਖਸ਼ੀ ਰਾਮ ਡਰਾਈਵਰ ਸੀ ਸਾਡੀ ਗਲੀ ਦਾ। ਉਦੋਂ ਗੱਡੀਆਂ ਬਣੇ, ਉਹਦੀ ਸੀਟਾਂ ਤੇ ਹੁੰਦੀਆਂ। ਬਾਬਾ ਜੀ ਕਿਹਦਾ ਡਰਾਈਵਰ ਸੀ ਬਖਸ਼ੀ ਰਾਮ? ਹੈਂ
ਕਿਹਦਾ ਡਰਾਈਵਰ ਸੀ ਉਹ? ਇਹ ਆਸਮਾ ਸਿੰਘ ਦੀਆਂ ਗੱਡੀਆਂ ਸਨ, ਟਰਾਂਸਪੋਰਟ, ਸੁੱਕੇ ਟਰਾਂਸਪੋਰਟ। ਅੱਛਾ ਅੱਛਾ ਆਤਮਾ ਸਿੰਘ ਉਹ ਅੱਛਾ, ਇਹ ਟਰਾਂਸਪੋਰਟ ਕੰਪਨੀ ਹੋਣੀ ਹੈ। ਉਹ ਫਿਰ ਗੱਡੀ ਲੈ ਗਏ ਤੇ ਉਹ ਸੀਟਾਂ ਨਹੀਂ ਹੁੰਦੀਆਂ, ਬੈਂਚ ਰੱਖੇ ਹੁੰਦੇ ਸਨ ਅੱਛਾ ਲੱਕੜ ਦੇ। ਅੱਛਾ ਅੱਛਾ, ਉਹ ਗੱਡੀ ਮੁੜਨੀ ਦੀ ਡਿੱਗ ਪੈਣਾ, ਫਿਰ ਬੰਦ ਸਿੱਧਾ ਕਰਕੇ ਬਹਿ ਜਾਣਾ। ਵਾਹ ਜੀ, ਐਵੇਂ ਦੀਆਂ ਗੱਡੀਆਂ ਹੋ। ਉਦੋਂ ਉਹ ਕੋਲੇ ਨਾਲ ਚੱਲਦੀ ਸੀ, ਅੱਛਾ ਕਿਉਂਕਿ ਉਹ ਜੰਗ ਲੱਗੀ ਸੀ। ਹਾਂਜੀ ਮਾਚਸ ਵੀ 8 ਦਿਨ ਬਾਅਦ ਕਾਰਡ ਦੇ ਮਿਲਦੀ ਸੀ, ਅੱਛਾ ਅੱਛਾ, ਇੱਕ ਮਾਚਸ, ਇੱਕ ਮਿੱਟੀ ਦੇ ਤੇਲ ਦੀ ਬੋਤਲ, 8 ਦਿਨ ਬਾਅਦ। ਅੱਛਾ ਅੱਛਾ, ਉਦੋਂ ਘਰਾਂ 'ਚ ਅੱਗ ਸਾਰੇ ਲੈ ਕੇ ਬਾਲਦੇ ਸਨ। ਉਦੋਂ ਮਾਚਸ ਨਹੀਂ ਲੱਭਦੀ, ਹਰ ਘਰ 'ਚ ਅੱਗ ਇਹ ਲੈ ਅਸੀਂ ਕੇ- ਵੇਖਿਆ ਨਾ, ਉਹ ਮਾਈਆਂ ਦਾ ਦਾਦੀਆਂ ਮਾਵਾਂ ਨਾ ਲੈ ਕੇ ਆਉਂਦੀਆਂ ਚਿਮਟੇ ਨਾਲ ਫੜ ਕੇ ਅੰਗਿਆਰੀ, ਉਹਦੇ ਨਾਲ ਲਿਆ ਕੇ ਬਸ ਉਹ ਹੀ ਗਿਆਰੀਆਂ ਲੈ ਕੇ, ਜਿਸ ਗੱਲ ਬੜੀ ਅੱਗ ਲੈਣ ਵਾਲੀ ਘਰ ਵਾਲੀ ਬਣ ਬੈਠੀ। ਉਦੋਂ ਅੱਗਾਂ ਦੇ ਸਵੇਰੇ ਸਵੇਰੇ ਲਾਈਨਾਂ ਲੱਗੀਆਂ ਹੁੰਦੀਆਂ, ਲੱਸੀ ਘਰਾਂ 'ਚ ਲੈਣੀ, ਹਾਂਜੀ ਹਾਂਜੀ, ਤੇ ਦੂਜੀਆਂ ਲੈਣਾ ਲੱਗੀਆਂ ਸਨ, ਅੱਗ ਲੈਂਦੀ, ਹਰ ਬੰਦੇ ਥਾਪੀ ਹੱਥ ਹੀ ਫੜੀ, ਉੱਥੇ ਇੰਨੀ ਗਹਿਰੀ ਤੇ ਅੱਗ ਲੈ ਜਾਂਦਾ, ਕੁਝ ਲੈ ਜਾਂਦਾ। ਉਹ ਸਾਬਣ ਨਹੀਂ ਸੀ, ਲੱਸੀ ਨਾਲ ਲੋਕ ਜਨਾਨੀਆਂ ਨਹਾਉਂਦੀਆਂ। ਉਹ ਟਾਈਮ ਤੁਹਾਡਾ ਜੇ ਸੁਣਨਾ ਦਿਲ ਕਰਦਾ ਕੋਈ ਅਸੀਂ ਵੇਖਿਆ ਹੁੰਦਾ ਤਾਂ। ਹੁਣ ਦੁਨੀਆ ਅਮੀਰ, ਉਸ ਮਾਨੇ ਪੈਸਾ ਨਹੀਂ ਲੱਭਦਾ, ਸਾਦਗੀ ਸੀ। ਹਾਂਜੀ, ਉਦੋਂ ਅਸੀਂ ਸਾਡੇ ਘਰ ਪ੍ਰਾਹੁਣਾ ਕੋ ਆ ਜਾਣਾ ਤੇ ਜਾਂ ਮੰਜੇ ਸਲੇ ਪੜ ਜਾ, ਜਾਂ ਕੋਠੇ ਤੇ ਚੜ ਜਾਣਾ, ਜਾਂ ਲੁਕ ਜਾਣਾ। ਉਹਦੇ ਸਾਹਮਣੇ ਹੋਣਾ ਵੀ ਸ਼ਰਮ ਆਉਣੀ। ਤੇ ਉਹਨੇ ਪ੍ਰਾਹੁਣੇ ਪੁੱਛਣਾ, ਮੁੰਡਾ ਕਿੱਥੇ? ਉਹਨਾਂ ਕਹਾ ਉਹ ਮੰਜੇ ਬੜੇ ਨਾ ਸਾਡੇ ਉਹ ਖਿੱਚ ਕੇ ਬਾਹਰ ਕੱਢਣਾ, ਅੱਗੋਂ ਅੱਖਾਂ ਮੇਲ ਛੱਡਣੀ। ਉਹਨਾਂ ਨੇ ਉਹਦਾ ਮੂੰਹ ਕਰ ਯਾਰ, ਗੱਲ ਤੇ ਕਰ, ਆਨੂੰ ਮੂੰਹ ਕਰ ਅੱਖਾਂ। ਹੁਣ ਐਡਾ ਬੱਚਾ 73 ਰੁਪਏ ਕਰ, ਨਾ ਉਹਨੂੰ ਪਤਾ ਮੇਰਾ ਦਾਦਾ, ਨਾ ਉਹਨੂੰ ਪਤਾ ਮੇਰਾ ਪਿਓ, ਨਾ ਉਹਨੂੰ ਪਤਾ ਮੇਰਾ ਪੜਦਾਦਾ, ਵੱਡੇ ਛੋਟੇ ਦਾ ਕੋਈ ਨਹੀਂ ਹੋਣਾ। ਸਾਡਾ ਇੰਨਾ ਸਾਦਾ ਜ਼ਮਾਨਾ ਸੀ। ਹਾਂਜੀ, ਤੇ ਕੱਪੜੇ ਕਲਰ ਨਾਲ ਧੋਂਦੇ ਸੀ, ਤੁਸੀਂ ਦੱਸਦੇ ਸੀ। ਕਲਰ ਨਾਲ ਸਭ ਸਾਰੇ ਕਲਰ ਇਕੱਠੇ ਕਰੀਦਾ ਸੀ। ਅਕਲੇ ਸਵੇਰੇ ਵੀ ਕਲਰ ਹੁੰਦਾ ਸੀ। ਅੱਛਾ ਅੱਛਾ, ਉਹਦੇ ਵਿੱਚ ਆਰਟੀ ਠੀਕ ਕੋਲ ਕਲਰ ਸੀ। ਤੇ ਖੂਹਾਂ ਦੇ ਜਨਾਬ ਹਰ ਜਨਾਂ ਨੇ ਸਵੇਰੇ ਫੱਟੀ ਲੱਕੜ ਦੀ ਉੱਤੇ ਰੱਖੀ, ਨਾਲ ਡੰਡਾ ਰੱਖਿਆ, ਆਹ ਖੂਹ ਚੱਲਦਾ ਪਿਆ, ਇੱਥੇ ਬਹਿ ਕੇ ਕੱਪੜੇ ਵੀ ਧੋਂਦੀ, ਉਹ ਖੂਹ ਟੁੱਟਦਾ, ਉਹ ਸਭ ਕੱਪੜੇ। ਉਦੋਂ ਹਰ ਗਲੀ ਵਿੱਚ ਖੂਹੀ ਹੁੰਦੀ ਸੀ, ਨਲਕੇ ਨਹੀਂ ਸਨ ਹੁੰਦੇ, ਹਾਂਜੀ ਖੂਹੀ 'ਚ ਪਾਣੀ ਪੀਦਾ ਹਰ ਬੰਦੇ। ਜਿਹੜੇ ਸਨ ਉਹ ਬੋਕੇ ਨਾਲ ਪਾਣੀ ਕੱਢਣਾ, ਤੇ ਕਿਸ ਤਰ੍ਹਾਂ ਪੀਵੇ ਗਲਾਸ, ਉਹ ਹਰ ਬੰਦਾ ਹੈ। ਹਾਂ ਹਾਂ, ਅੱਜ ਪਾਣੀ ਅੱਜ ਕਰਕੇ ਪਾਣੀ ਦੇ ਉੱਤੇ ਸੁਣਨਾ, ਪੀਣਾ ਹੋਰ ਪੀਣਾ ਦਾ ਆਣਾ ਪਾ ਦੇ, ਨਹੀਂ ਪੀਣਾ ਬਸ ਕਰ, ਇੰਜ ਪੀ ਜਾਣਾ। ਉਹ ਜ਼ਮਾਨਾ ਸੀ ਦੇਖੀ। ਹਾਂਜੀ, ਕੋਈ ਪਲੇਟ ਚਮਚ ਨਹੀਂ ਸੀ ਦੇਖੀ, ਪੱਤਰਾਂ ਦੇ ਉੱਤੇ ਡੂੰਘੇ ਬਣੇ ਸਨ। ਤੇ ਬਾਬਾ ਜੀ ਬਿਮਾਰੀ ਵੀ ਤੇ ਨਹੀਂ ਨਾ ਵੇਖੀ। ਹੁਣ ਵੇਖੋ ਜਿੰਨੇ ਅਸੀਂ ਹੋ ਗਏ ਹਾਂ, ਹੁਣ ਬਿਮਾਰੀਆਂ ਵੇਖੋ ਕਿੰਨੀਆਂ ਨੇ। ਅਸੀਂ ਛੱਪੜਾਂ ਖੂਹਾਂ ਦੇ ਪਾਣੀ ਪੀਂਦੇ ਰਹੇ, ਇਸੇ ਉਮਰ ਤੱਕ ਪਹੁੰਚ ਗਏ। ਅਸੀਂ ਮਿਨਰਲ ਪਾਣੀ ਪੀਤੇ, ਮਿਨਰਲ ਵਾਟਰ ਮਿਨਰਲ ਵਾਟਰ ਦੀ ਗੱਲ ਕਰਦੇ ਪਏ ਹਾਂ। ਅਸੀਂ ਨਹੀਂ ਪਾਣੀ ਪੀਤੇ। पार्ट 2 अगली वीडियो में।